ਤੇ ਜੁੜੇ ਸਾਨੂੰ ਦਿੱਤੀਆਂ ਸੀਗੀਆਂ ਵੀ ਇਦਾਂ ਦੀ ਸਥਿਤੀ ਬਣ ਰਹੀ ਆ। ਹੁਣ ਬਹੁਤ ਸਾਰਾ ਮੀਂਹ ਰੀਸੈਂਟਲੀ ਕਾਫੀ ਜਿਹੜਾ ਉਹ ਪੈ ਚੁੱਕਾ ਆ ਤੇ ਭਵਿੱਖ ਦੇ ਵਿੱਚ ਇਸੇ ਵੀਕਐਂਡ ਦੇ ਉੱਤੇ ਹੋਰ ਮੀਂਹ ਵੀ ਜਿਹੜਾ ਉਹ ਪੈਣਾ ਆ। ਕਿੱਦਾਂ ਇਸ ਚੀਜ਼ ਨੂੰ ਆਪਾਂ ਦੇਖ ਰਹੇ ਹਾਂ? ਫਾਰਮਿੰਗ ਕਮਿਊਨਿਟੀ ਕਿੱਦਾਂ ਦੇਖ ਰਹੀ ਹੈ ਇਸ ਨੂੰ ਸਾਰੀ? ਜੀ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰਦੇ ਹੁੰਦੇ ਹਾਂ ਕਿ ਜਿੰਨਾ ਮੀਂਹ ਪੈ ਜਾਵੇ ਆਪਣੇ ਲਈ ਓਨਾ ਹੀ ਥੋੜਾ। ਆਪਾਂ ਹੁਣ ਇਸ ਚੀਜ਼ ਬਾਰੇ ਕੰਪਲੇਂਟ ਵੀ ਨਹੀਂ ਕਰ ਸਕਦੇ। ਪਰ ਗੱਲ ਇਹ ਹੈ ਕਿ ਇਹਨਾਂ ਸਮਿਆਂ ਦੇ ਵਿੱਚ ਇਹਨਾਂ ਮੀਂਹ ਪੈ ਜਾਣਾ ਇਹ ਐਕਸੈਪਸ਼ਨਲ ਹੀ ਹੈ। ਇਹ ਹਰ ਸਾਲ ਨਹੀਂ ਹੁੰਦਾ, ਇਹ ਬੜੇ ਸਾਲਾਂ ਦੇ ਬਾਅਦ ਕੋਈ ਸਾਲ ਇਦਾਂ ਦਾ ਆਉਂਦਾ। ਤੇ ਉਹਦੇ ਵਿੱਚ ਇਹ ਹੈ ਕਿ ਸਾਡੀ ਸਭ ਤੋਂ ਵੱਡੀ ਫਸਲ ਇੱਥੇ ਬਦਾਮਾਂ ਦੀ ਫਸਲ ਜੀ, ਤੇ ਉਹ ਇਸ ਵਕਤ ਬਲੂਮ ਦੇ ਉੱਤੇ ਪਿਛਲੇ 2 ਹਫ਼ਤੇ ਤੋਂ ਵੱਖਰੀਆਂ ਵੈਰਾਈਟੀਆਂ ਬਲੂਮ ਦੇ ਵਿੱਚ ਚੱਲ ਰਹੀਆਂ ਨੇ। ਔਰ ਜਿੰਨਾ ਸਮਾਂ ਐਤਕੀ ਬਦਾਮਾਂ ਦੇ ਫੁੱਲ ਪਏ ਨੇ, ਖੁੱਲੇ ਹੋਏ ਨੇ, ਓਨਾ ਹੀ ਸਮਾਂ ਰੁਕ ਕੇ ਇੱਕ ਅੱਧਾ ਦਿਨ ਛੱਡ ਕੇ ਮੀਂਹ ਲਗਾਤਾਰ ਪੈਂਦਾ ਜਾ ਰਿਹਾ। ਸੋ ਇਹ ਇੰਡਸਟਰੀ ਨੂੰ ਸਭ ਤੋਂ ਵੱਡਾ ਨੁਕਸਾਨ ਇਸ ਵੇਲੇ ਬਦਾਮ ਦੀ ਇੰਡਸਟਰੀ ਨੂੰ ਹੋ ਸਕਦਾ। ਉਹ ਤੋਂ ਇਲਾਵਾ ਬਾਕੀ ਕੁਝ ਫਸਲਾਂ ਵੀ ਨੇ, ਜਿਵੇਂ ਸਿਟਰਸ ਦੀ ਫਸਲ ਹੈ, ਉਹਦੇ ਉੱਤੇ ਵੀ ਬਹੁਤ ਸਾਰੀਆਂ ਫਸਲਾਂ, ਬਹੁਤ ਸਾਰੀਆਂ ਵੈਰਾਈਟੀਜ਼ ਦੇ ਉੱਤੇ ਫਲ ਖੜਾ ਹੋਇਆ ਜਿਹਨੂੰ ਤੋੜਨਾ ਹੈ। ਤੇ ਤੋੜਨਾ ਵੀ ਮੁਸ਼ਕਲ ਹੋ ਜਾਂਦਾ ਹੈ ਤੇ ਬਿਮਾਰੀਆਂ ਆ ਜਾਂਦੀਆਂ। ਲੇਟ ਵੈਰਾਈਟੀਜ਼ ਜਿਹੜੀਆਂ ਹਾਂਜੀ, ਖਾਸ ਤੌਰ ਤੇ ਫਿਰ ਉਹ ਬਿਮਾਰੀਆਂ ਉਹਦੇ ਵਿੱਚ ਆ ਜਾਂਦੀਆਂ ਨੇ ਇੰਨੀ ਨਮੀ ਦੇ ਨਾਲ। ਇਵੇਂ ਹੀ ਜਦੋਂ ਸਬਜ਼ੀਆਂ ਨੇ ਬਾਹਰ ਆਪਣੇ ਵੀ ਪਲਾਟ ਦੇ ਵਿੱਚ, ਜਿਹੜਾ ਆਪਾਂ ਬਾਅਦ ਵਿੱਚ ਗੱਲ ਕਰਾਂਗੇ CDFA ਦਾ ਪਲਾਟ, ਉਹਦੇ ਵਿੱਚ ਅਸੀਂ ਪਾਣੀ ਡਰੇਨ ਕਰਨ ਤੇ ਰਹੇ ਐਤਕੀ। ਉਹਨਾਂ ਫਸਲਾਂ ਦੀ ਗਰੋਥ, ਝਾੜ, ਇੱਕ ਚੀਜ਼ ਇਹ ਹੈ ਕਿ ਜਿਹੜੀਆਂ ਉਹ ਫਸਲਾਂ ਨੇ ਜਿਨ੍ਹਾਂ ਨੇ ਐਨੂਅਲ ਫਸਲਾਂ ਜਿਵੇਂ ਸਬਜ਼ੀਆਂ ਜੇ ਕਿਸੇ ਨੇ ਲਾਈਆਂ ਤਾਂ ਤੁਸੀਂ ਦੇਖਿਆ ਹੋਣਾ ਕਿ ਐਤਕੀ ਜਨਵਰੀ ਦੇ ਮਹੀਨੇ, ਫਰਵਰੀ ਦੇ ਮਹੀਨੇ ਵੀ ਧੁੱਪ ਹੀ ਨਹੀਂ ਨਿਕਲੀ ਤੇ ਧੁੱਪ ਨੇ ਹੀ ਤਾਂ ਪੌਦੇ ਨੂੰ ਵਾਧਾ ਕਰਨਾ ਹੁੰਦਾ, ਪੱਤੇ ਬਣਾਉਣੇ ਆ, ਫਿਰ ਫਲ ਖੁਰਾਕ ਬਣਾਉਣੀ ਆ, ਸਭ ਕੁਛ ਹੈ। ਸੋ ਉਹਨਾਂ ਦਾ ਝਾੜ ਵੀ ਘਟ ਰਿਹਾ ਤੇ ਉਹ ਜਾਂ ਉਹਨਾਂ 'ਚ ਪਾਣੀ ਖੜਾ ਤੇ ਇਸ ਕਰਕੇ ਵੀ ਬੂਟੇ ਮਰ ਜਾਂਦੇ ਆ। ਸੋ ਉਹਨਾਂ ਚੀਜ਼ਾਂ ਨੂੰ ਵੀ ਨੁਕਸਾਨ ਹੈ। ਦੂਜੇ ਪਾਸੇ ਇਹ ਹੈ ਕਿ ਕਿਤੇ ਨਾ ਕਿਤੇ ਕੁਛ ਇਹੋ ਜਿਹੀਆਂ ਸਥਿਤੀਆਂ ਵੀ ਹੋਣਗੀਆਂ, ਜਿਵੇਂ ਪਿਸਤੇ ਦੀ ਫਸਲ ਆਪਣੀ, ਉਹਨਾਂ ਦੀ ਹਜੇ ਬਲੂਮ ਟਾਈਮ ਮਾਰਚ ਦੇ ਅਖੀਰਲੇ ਦਿਨਾਂ ਦੇ ਵਿੱਚ ਜਾਂ ਅਪ੍ਰੈਲ ਦੇ ਪਹਿਲੇ ਦਿਨਾਂ ਦੇ ਵਿੱਚ ਹੁੰਦਾ। ਉਦੋਂ ਤੱਕ ਅਕਸਰ ਕਈ ਵਾਰੀ ਇਹ ਹੁੰਦਾ ਕਿ ਉਦੋਂ ਤੱਕ ਵੈਦਰ ਵੀ ਸਾਫ਼ ਹੋ ਜਾਂਦਾ ਹੈ ਤੇ ਇਹ ਸਿਚੁਏਸ਼ਨ ਘਟ ਜਾਂਦੀ ਹੈ। ਪਰ ਜਿਹੜੇ ਆਹ ਮੀਂਹ ਹੈ ਉਹ ਉਹਨਾਂ ਫਸਲਾਂ ਨੂੰ ਹੁਲਾਰਾ ਦੇ ਸਕਦੇ ਆ, ਕਿਉਂਕਿ ਮਿੱਟੀ ਦੇ ਵਿੱਚ ਨਮੀ ਬਰਕਰਾਰ ਰਹਿੰਦੀ ਹੈ ਤੇ ਜੇ ਉਦੋਂ ਧੁੱਪਾਂ ਦਾ ਖੇੜਾ ਵਧੀਆ ਲੱਗਣ ਲੱਗ ਗਿਆ। ਸੋ ਇਹ ਤੁਹਾਡੀ ਸਥਿਤੀ ਤੇ ਡਿਪੈਂਡ ਕਰਦਾ। ਪਰ ਜੇ ਮੁੱਖ ਫਸਲਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਦੇ ਵਿੱਚ ਬਹੁਤ ਸਾਰੇ ਵੱਖਰੇ ਤਰੀਕੇ ਦੇ ਨੁਕਸਾਨ ਐਤਕੀ ਚੱਲਣ ਨੂੰ ਮਿਲੇ। ਸੋ ਕਿੱਦਾਂ ਦੇ ਇੰਪੈਕਟ ਆਪਾਂ ਜਿਹੜੇ ਉਹ ਦੇਖ ਰਹੇ ਹਾਂ? ਕੀ ਮੋਸਟਲੀ ਆਪਾਂ ਦੇਖਾਂਗੇ ਵੀ ਕੀ ਬਿਮਾਰੀ ਜ਼ਿਆਦਾ ਲੱਗਣ ਦਾ ਖਤਰਾ ਇਸ ਵਾਰ ਸਭ ਤੋਂ ਜ਼ਿਆਦਾ? ਜੀ, ਇੱਕ ਤਾਂ ਚੀਜ਼ ਹੈ ਕਿ 2 ਚੀਜ਼ਾਂ ਨਹੀਂ ਐਤਕੀ। ਜੇ ਆਪਾਂ ਪਹਿਲਾਂ ਬਦਾਮਾਂ ਦੀ ਫਸਲ ਦਾ ਜ਼ਿਕਰ ਕਰ ਲਈਏ ਤਾਂ 2 ਤਰ੍ਹਾਂ ਦੀ ਮਾਰ ਐਤਕੀ ਪਈ ਹੈ। ਸ਼ੁਰੂ ਦੇ ਵਿੱਚ ਫਰੋਸਟ ਦੀਆਂ ਇਵੈਂਟਸ ਬੈਕ ਟੂ ਬੈਕ ਆਈਆਂ। ਠੀਕ ਹੈ। ਜਦੋਂ ਫਰੋਸਟ, ਕੋਹਰਾ ਪੈਂਦਾ ਤੇ ਕੋਹਰਾ ਪੈਣ ਵਾਸਤੇ ਫੁੱਲਾਂ ਦੀ ਅਵਸਥਾ ਉਹ ਸਭ ਤੋਂ ਨਾਜ਼ੁਕ ਹੁੰਦੀ ਹੈ। ਫੁੱਲਾਂ ਦੀ ਅਵਸਥਾ ਨਾਲੋਂ ਵੀ ਨਾਜ਼ੁਕ ਉਹ ਅਵਸਥਾ ਹੁੰਦੀ ਹੈ ਜਦੋਂ ਫੁੱਲਾਂ ਦੀਆਂ ਪੱਤੀਆਂ ਝੜ ਰਹੀਆਂ ਹੁੰਦੀਆਂ ਤੇ ਨਟ ਸੈੱਟ ਹੋ ਰਿਹਾ ਹੁੰਦਾ। ਜਦੋਂ ਉਹਨਾਂ ਦਾ ਪਰਾਗਣ ਮੁਕੰਮਲ ਹੋ ਕੇ ਫੁੱਲਾਂ ਤੋਂ ਛੋਟਾ ਜਿਹਾ ਬੀਜ ਬਣ ਕੇ ਫਿਰ ਉਸਨੇ ਉਸ ਤੋਂ ਬਾਅਦ ਨਟ ਬਣਨਾ ਹੁੰਦਾ। ਸੋ ਉਹ ਜਿਹੜੀ ਨਟ ਸੈੱਟ ਦੀ ਅਵਸਥਾ ਹੈ ਫੁੱਲਾਂ ਤੋਂ ਜਸਟ ਬਾਅਦ ਵਾਲੀ, ਉਹ ਸਭ ਤੋਂ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਜੇ ਉਸ ਟਾਈਮ ਦੇ ਉੱਤੇ ਫਰੋਸਟ ਪੈ ਜਾਵੇ। ਸੋ ਕਈ ਅਰਲੀ ਵੈਰਾਈਟੀਜ਼ ਕੁਛ ਇੱਦਾਂ ਦੀਆਂ ਸੀਗੀਆਂ ਜਿਹੜੀਆਂ ਉਸ ਸਟੇਜ ਦੇ ਉੱਤੇ ਸੀ ਤੇ ਉਦੋਂ ਉਹਦਾ ਕਾਫੀ ਨੁਕਸਾਨ ਹੁੰਦਾ, ਕਿਉਂਕਿ ਉਹ ਜਿਹੜੇ ਨਟ ਨੇ ਜਿਹੜੇ ਛੋਟੇ ਹਾਲੇ ਸੈੱਲਾਂ ਦੇ ਲੈਵਲ ਤੇ ਨੇ, ਟਿਸ਼ੂ ਜਿਹੜੇ ਵੱਡੇ ਨਹੀਂ ਬਣੇ, ਉਹ ਝੜ ਜਾਂਦੇ ਆ। ਉਦੋਂ ਫਿਰ ਅਗਲੀ ਸਟੇਜ ਆਉਂਦੀ ਹੈ, ਉਦੋਂ ਘੱਟ ਸੈਂਸਿਟਿਵ ਫੁੱਲਾਂ ਦੀ ਸਟੇਜ ਆਉਂਦੀ ਹੈ। ਉਦੋਂ ਥੋੜੀ ਜਿਹੀ ਵੱਧ ਚੱਲ ਸਕਣ ਵਾਲੀ ਮਾਰ, ਉਹ ਫੁੱਲਾਂ ਦੀ ਸਟੇਜ ਹੈ। ਉਦੋਂ ਵੀ ਪਿੱਛੇ ਜੇ ਚੱਲੀਏ ਤਾਂ ਜਦੋਂ ਹਜੇ ਪਿੰਕ ਬਡ ਸਟੇਜ ਹੀ ਹੁੰਦੀ ਹੈ, ਜਦੋਂ ਫੁੱਲ ਪੂਰਾ ਖੁੱਲਿਆ ਨਹੀਂ ਹੁੰਦਾ, ਉਹਦੇ ਥੋੜਾ ਜਿਹਾ ਹੋਰ ਕੋਰਾ ਝੱਲ ਲੈਂਦਾ ਬੂਟਾ। ਉਦੋਂ ਪਹਿਲਾਂ ਜਦੋਂ ਇਕੱਲੀ ਬਾਡੀ ਹੁੰਦੀ ਹੈ ਜਨਵਰੀ ਫਰਵਰੀ 'ਚ, ਉਦੋਂ ਜੇ ਕੋਰਾ ਪੈ ਜਾਵੇ ਤਾਂ ਬੂਟੇ ਦੀ ਸਮਰੱਥਾ ਹੁੰਦੀ ਹੈ ਵੀ ਉਹਨੂੰ ਝੱਲ ਲਵੇ। ਸੋ ਜਿਵੇਂ ਅਵਸਥਾ ਅੱਗੇ ਨੂੰ ਵਧੀ ਜਾਂਦੀ ਹੈ, ਮਾਰਚ ਦਾ ਮਹੀਨਾ ਆ ਗਿਆ ਜਾਂ ਮਾਰਚ ਦਾ ਅੱਧ ਆ ਗਿਆ, ਜੇ ਉੱਥੇ ਕਿਤੇ ਫਰੋਸਟ ਦੀ ਇਵੈਂਟ ਹੋ ਜਾਏ ਤਾਂ ਜ਼ਿਆਦਾ ਨੁਕਸਾਨ ਹੁੰਦਾ। ਸੋ ਇੱਕ ਤਾਂ ਇਹ ਹੋਇਆ ਕਿ ਬੈਕ ਟੂ ਬੈਕ ਫਰੋਸਟ ਕੀ ਕਰਦੀ ਹੈ, ਉਹ ਜਿਹੜੇ ਸੂਖਮ ਸੈੱਲ ਨੇ ਫੁੱਲਾਂ ਦੇ, ਉਹਨਾਂ ਨੂੰ ਕਿਲ ਕਰ ਦਿੰਦੀ ਹੈ। ਕਾਲਖ ਵਰਗੀ ਉਹ ਚੀਜ਼ ਬਣ ਜਾਂਦੀ ਹੈ। ਬਿਲਕੁਲ, ਆਪਾਂ ਦੇਖਦੇ ਵੀ ਟੌਪ ਤੇ ਬਿਲਕੁਲ ਕਾਲੇ ਹੋ ਜਾਂਦੇ। ਹਾਂਜੀ, ਸੋ ਉਹ ਇੱਕ ਤਾਂ ਬਹੁਤ ਵੱਡਾ ਨੁਕਸਾਨ ਹੈ। ਦੂਸਰੀ ਗੱਲ, ਨਾਲ ਦੀ ਨਾਲ ਹੀ ਮੀਂਹ ਪਏ। ਹੁਣ ਇੱਕ ਤਾਂ ਕੋਹਰਾ ਸੀ, ਦੂਜਾ ਮੀਂਹ ਸੀ। ਹੁਣ ਜਦੋਂ ਮੀਂਹ ਪੈਂਦੇ ਆ, ਮੀਂਹਾਂ ਦੇ ਨਾਲ ਥੋੜੀ ਜਿਹੀ ਗਰਮਾਇਸ਼ ਹੁੰਦੀ ਹੈ ਵਾਤਾਵਰਨ ਦੇ ਵਿੱਚ। ਉਦੋਂ ਜਦੋਂ ਲਗਾਤਾਰ ਮੀਂਹ ਪੈ ਰਹੇ ਨਾ, ਉਦੋਂ ਤਾਪਮਾਨ ਕੋਰੇ ਵੱਲ ਨੂੰ ਅਕਸਰ ਨਹੀਂ ਜਾਂਦਾ, ਘੱਟ। ਬਿਲਕੁਲ। ਪਰ ਉਦੋਂ ਮੀਂਹ ਦੀ ਮਾਰ ਇਹ ਹੁੰਦੀ ਹੈ ਕਿ ਬਦਾਮਾਂ ਦੇ ਵਿੱਚ ਫੁੱਲਾਂ ਦੀ ਸਟੇਜ ਇਹੋ ਜਿਹੀ ਹੈ ਜਦੋਂ ਉੱਲੀ ਦੀਆਂ ਬਿਮਾਰੀਆਂ ਲੱਗਣ ਦਾ ਸਭ ਤੋਂ ਜ਼ਿਆਦਾ ਖਦਸ਼ਾ ਹੁੰਦਾ। ਕਿਉਂਕਿ ਉੱਲੀ ਕਿਸ ਚੀਜ਼ ਤੇ ਆਉਂਦੀ ਹੈ ਜੀ? ਉੱਲੀ ਨੂੰ ਸ਼ੂਗਰ ਚਾਹੀਦੀ ਹੁੰਦੀ ਹੈ ਤੇ ਪੱਤੀਆਂ ਦੇ ਵਿੱਚ ਸਭ ਤੋਂ ਜ਼ਿਆਦਾ
ਸ਼ੂਗਰ ਹੀ ਹੁੰਦੀ ਹੈ। ਜਿਹੜੀ ਬਿਲਕੁਲ ਕਰੁੰਬਲਾਂ ਹੀ ਜਿਹੜੀਆਂ ਫੁੱਟ ਰਹੀਆਂ ਹਾਂ ਹੁੰਦੀਆਂ। ਜੀ। ਸੋ ਉਦੋਂ ਉੱਲੀਆਂ ਸਭ ਤੋਂ ਜਿਹੜੀ ਪਹਿਲੀ ਬਿਮਾਰੀ ਦੇ ਲਈ ਆਪਾਂ ਕੰਸਰਨ ਹੁੰਦੇ ਹਾਂ, ਜਦੋਂ ਫੁੱਲ ਬਲੂਮ ਹੁੰਦਾ ਤਾਂ ਬਰਾਊਨ ਰੌਟ ਦੀ ਬਿਮਾਰੀ ਹੈ। ਠੀਕ ਹੈ। ਬਰਾਊਨ ਰੌਟ ਦਾ ਮਤਲਬ ਇਹ ਹੈ ਕਿ ਭੂਰੇ ਰੰਗ ਦੀ ਉੱਲੀ ਉੱਥੇ ਲੱਗ ਜਾਂਦੀ ਹੈ। ਉਸ ਤੋਂ ਬਾਅਦ ਫਿਰ ਅਗਲੀ ਅਵਸਥਾ ਦੇ ਵਿੱਚ ਜੈਕਟ ਰੌਟ ਆ ਜਾਂਦੀ ਹੈ, ਫਿਰ ਸ਼ਾਰਟ ਹੋਲ ਆ ਜਾਂਦੀ ਹੈ, ਐਂਥਰਾਕਨੋਜ਼ ਆ ਜਾਂਦੀ ਹੈ। ਇਹ ਬਿਮਾਰੀਆਂ ਜੇ ਲਗਾਤਾਰ ਅੱਗੜ ਪਿੱਛੜ ਮੀਂਹ ਪੈਂਦਾ ਰਹੇ ਤਾਂ ਇਹ ਬਿਮਾਰੀਆਂ ਫਿਰ ਚੁੰਬੜ ਜਾਂਦੀਆਂ ਨੇ, ਕਿਉਂਕਿ ਉੱਲੀ ਨੂੰ ਇੱਕ ਤਾਂ ਸ਼ੂਗਰ ਚਾਹੀਦੀ ਹੁੰਦੀ ਹੈ, ਦੂਜਾ ਉੱਲੀ ਨੂੰ ਵਧਣ ਫੁੱਲਣ ਵਾਸਤੇ ਦੋ ਚੀਜ਼ਾਂ ਚਾਹੀਦੀਆਂ, ਇੱਕ ਤਾਂ ਨਮੀ, ਬੇਹੱਦ ਨਮੀ ਜਿਹੜੀ ਮੀਂਹਾਂ ਦੇ ਨਾਲ ਹੁੰਦੀ ਹੈ, ਦੂਜਾ ਇਹ ਹੈ ਵੀ ਤਾਪਮਾਨ ਥੋੜੇ ਜਿਹੇ ਨਿੱਘੇ ਵੱਲ ਹੋਣ, ਮਤਲਬ ਜਮਾਂ ਕੋਰੇ ਵਾਲੇ ਤਾਪਮਾਨ ਨਾ ਹੋਣ। ਸੋ ਇਹ ਦੋਵੇਂ ਚੀਜ਼ਾਂ ਰਲ ਕੇ ਫਿਰ ਉੱਲੀਆਂ ਦੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਬਦਾਮਾਂ ਦੇ ਵਿੱਚ ਤਾਂ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਪ੍ਰੋਗਰਾਮਸ, ਸਪਰੇ ਪ੍ਰੋਗਰਾਮ। ਠੀਕ ਹੈ। ਅਕਸਰ ਇਹ ਹੁੰਦਾ ਹੈ ਕਿ ਬਦਾਮਾਂ ਦੇ ਫੁੱਲ ਬਲੂਮ ਤੇ ਜਾਂ ਪੈਟਲ ਫਾਲ ਦੀ ਸਟੇਜ ਦੇ ਉੱਤੇ, ਠੀਕ ਹੈ, ਜਦੋਂ ਪੱਤੀਆਂ ਝੜਦੀਆਂ ਉਹਦੇ ਉੱਤੇ ਇੱਕ ਸਪਰੇ ਤਾਂ ਘੱਟੋ ਘੱਟ ਹੁੰਦੀ ਹੀ ਹੁੰਦੀ ਹੈ ਹਰ ਸਾਲ। ਪ੍ਰੋਗਰਾਮ ਦੇ ਵਿੱਚ ਯੂਨੀਵਰਸਿਟੀ ਕਹਿੰਦੀ ਹੈ ਕਿ ਇਹ ਤਾਂ ਅੱਖਾਂ ਮੀਚ ਕੇ ਤੁਸੀਂ ਕਰ ਹੀ ਲਓ। ਪਰ ਜੇ ਇਦਾਂ ਦਾ ਮੌਸਮ ਹੋਵੇ ਤਾਂ ਫਿਰ ਅੱਗੜ ਪਿੱਛੜ 3-4 ਵੀ ਕਰਨੀਆਂ ਪੈ ਸਕਦੀਆਂ। ਪਰ ਹੁਣ ਡਾਕਟਰ ਬਰਾੜ ਇਹ ਵੀ ਪ੍ਰੋਬਲਮ ਆ ਵੀ ਗਿੱਲ ਇੰਨੀ ਆ ਵੀ ਹੁਣ ਤਾਂ ਕੁਝ ਜਾਂਦੀ ਨਹੀਂ, ਮਸ਼ੀਨਰੀ ਤਾਂ ਵੜਦੀ ਨਹੀਂ ਹੁਣ ਉਹਦੇ ਵਿੱਚ। ਹੁਣ ਉਹਦੇ ਵਿੱਚ ਇੱਕ ਤਾਂ ਮੈਂ ਜਿੰਨੇ ਵੀ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਉਹਦੇ ਵਿੱਚ ਇੱਕ ਤਾਂ ਇਹ ਹੈ ਕਿ ਜਿਹੜੇ ਲੋਕਾਂ ਨੇ ਅਗਾਊਂ ਪਲੈਨਿੰਗ ਕਰਕੇ ਰੱਖੀ ਹੋਈ ਸੀ ਮੌਸਮ ਦਾ ਦੇਖ ਕੇ ਸਾਰਾ ਕੁਝ, ਤੇ ਉਹਨਾਂ ਨੇ ਪਹਿਲਾ ਸਟਾਰਮ ਜਦੋਂ ਆਇਆ ਫੁੱਲ ਖਿੜਨ ਤੋਂ ਪਹਿਲਾਂ ਵਾਲਾ, ਕਿਉਂਕਿ ਫੁੱਲਾਂ ਦੀ ਜਿਹੜੀ ਅਵਸਥਾ ਹੈ ਨਾ ਉਹ ਤਕਰੀਬਨ ਡਿਪੈਂਡ ਕਰਦਾ ਵੈਦਰ ਦੇ ਉੱਤੇ। ਉਹ ਹਫ਼ਤਾ 2 ਹਫ਼ਤੇ ਵਧੀਆ ਉਹ ਫੁੱਲ ਪੂਰਾ ਖੇੜਾ ਰਹਿੰਦਾ। ਜੇਕਰ ਉਹਨਾਂ ਨੇ ਪਹਿਲਾਂ ਉਹ ਸਪਰੇਆਂ ਕਰ ਲਈਆਂ ਤਾਂ ਅਕਸਰ ਜਿਹੜੀਆਂ ਸਪਰੇਆਂ ਨੇ ਉਹ 2 ਹਫ਼ਤੇ ਦਾ, 10 ਦਿਨ ਵੀ ਹੈ ਕਈ, ਪਰ 10 ਤੋਂ 14 ਦਿਨ ਦਾ ਸਾਨੂੰ ਪੀਰੀਅਡ ਦੇ ਦਿੰਦੀਆਂ ਨੇ ਰੋਕਥਾਮ ਦਾ। ਠੀਕ ਹੈ। ਸੋ ਜਦੋਂ ਉਹਨਾਂ ਨੇ ਉਹ 2 ਹਫ਼ਤੇ ਕਵਰ ਕੀਤੇ ਸੀ, ਉਸ ਤੋਂ ਬਾਅਦ ਉਹ ਬੰਦੇ ਕਾਫੀ ਉਹਦੇ ਵਿੱਚ ਸੇਫ ਜ਼ੋਨ ਦੇ ਵਿੱਚ ਰਹੇ ਉਸ ਟਾਈਮ ਦੇ ਉੱਤੇ। ਠੀਕ ਹੈ। ਪਰ ਫਿਰ ਉਸ ਤੋਂ ਬਾਅਦ ਉਹਦਾ ਫੇਡ ਆਊਟ ਹੁੰਦਾ ਜਦੋਂ ਵੀ ਰੈਜ਼ੀਡਿਊ, ਤੇ ਉਸ ਤੋਂ ਬਾਅਦ ਫਿਰ ਨਵੀਂ ਸਪਰੇਅ ਦੀ ਲੋੜ ਹੁੰਦੀ ਹੈ। ਸੋ ਇਸੇ ਕਰਕੇ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਜਦੋਂ ਵੀ ਮੌਕਾ ਮਿਲਦਾ ਹੈ, ਕੁਛ ਦਿਨ ਸੁੱਕੇ ਲੰਘਦੇ ਨੇ, ਪਾਣੀ ਹੇਠਾਂ ਚੀਰਦਾ, ਜੇ ਕਿਤੇ ਮਸ਼ੀਨਰੀ ਫਿਰ ਦੁਬਾਰਾ ਵੜ ਸਕਦੀ ਹੈ ਖੇਤ ਦੇ ਵਿੱਚ ਤਾਂ ਪੈਟਲ ਫਾਲ ਵਾਲੀ ਸਪਰੇਅ ਉਹ ਮਿਸ ਨਾ ਕੀਤੀ ਜਾਵੇ, ਉਹ ਬਹੁਤ ਜ਼ਰੂਰੀ ਹੈ। ਤੇ ਜਾਂ ਫਿਰ ਏਰੀਅਲ ਸਪਰੇਅ, ਜਾਂ ਫਿਰ ਏਰੀਅਲ ਸਪਰੇਅ ਦੀ ਆਪਸ਼ਨ ਆ, ਉਹ ਜਿਹੜੀ ਕਾਉਂਟੀ ਦੇ ਵਿੱਚ ਜਿੱਥੇ ਜਿਹੜੀ ਜਗ੍ਹਾ ਤੇ ਤੁਸੀਂ ਕਰ ਸਕਦੇ ਹੋ। ਹੁਣ ਇੱਕ ਚੀਜ਼ ਇਹ ਹੈ, ਦੇਖੋ ਐਤਕੀ ਜਦੋਂ ਮੀਂਹ ਪਏ ਜਾਂ ਮੌਸਮ ਇਦਾਂ ਦਾ ਰਿਹਾ ਠੰਡ ਜੀ ਵਾਲਾ ਤੇ ਬੱਦਲਵਾਈ ਵਾਲਾ, ਉਦੋਂ ਮੱਖੀਆਂ ਦੀ ਐਕਟੀਵਿਟੀ ਬਹੁਤੀ ਨਹੀਂ ਹੋਈ, ਕਿਉਂਕਿ ਮੱਖੀਆਂ ਦੀ ਫਲਾਈਟ ਆਵਰਸ ਹੀ ਨਹੀਂ ਬਣੇ, ਮੱਖੀਆਂ ਬਾਹਰ ਹੀ ਨਿਕਲਦੀਆਂ। ਕੁਦਰਤ ਦੇਖੋ ਕਿੱਦਾਂ ਕਿ ਜਦੋਂ ਹੀ ਠੰਡ ਹੁੰਦੀ ਹੈ, ਜਦੋਂ ਗਰਮੀ ਹੁੰਦੀ ਹੈ ਨਾ, ਇੱਕੋ ਦਮ ਗਰਮੀ ਆ ਗਈ, ਪਿਛਲੇ ਸਾਲ ਜਿਵੇਂ ਹੋਇਆ ਸੀ, ਇੱਕੋ ਦਮ ਸਾਰੇ ਫੁੱਲ ਖਿੜੇ ਆਏ ਤੇ ਹਫ਼ਤੇ ਦੇ ਵਿੱਚ 5 ਦਿਨਾਂ ਦੇ ਵਿੱਚ ਹੀ ਹਫ਼ਤੇ 'ਚ ਹੀ ਸਭ ਕੰਮ ਨਿਬੜ ਗਿਆ। ਮੱਖੀਆਂ ਵੀ ਖੁਸ਼ ਸੀ, ਫੁੱਲ ਵੀ ਖੁਸ਼ ਸੀ, ਫਾਰਮਰ ਵੀ ਖੁਸ਼ ਸੀ। ਜਦੋਂ ਠੰਡ ਹੁੰਦੀ ਹੈ ਉਦੋਂ ਬਲੂਮ ਦੀ ਵਿੰਡੋ ਫਿਰ ਲੰਬੀ ਹੁੰਦੀ ਹੈ, ਕਿਉਂਕਿ ਕੁਦਰਤ ਨੇ ਫੁੱਲ ਨੂੰ ਉਹ ਪਰਾਗਣ ਦੀ ਵੀ ਤਾਂ ਉਹ ਕਰਨੀ ਹੈ ਨਾ, ਸੋ ਇੱਕ ਤਰੀਕੇ ਦੇ ਨਾਲ ਐਵੋਲੂਸ਼ਨ ਦੇ ਰਾਹੀਂ ਉਹ ਸਿੱਖਿਆ ਕੁਦਰਤ ਵੱਲੋਂ ਮਿਲੀ ਹੋਈ ਹੈ ਉਹਨਾਂ ਨੂੰ ਕਿ ਜਦੋਂ ਤਾਪਮਾਨ ਘੱਟ ਨੇ ਤਾਂ ਫੁੱਲਾਂ ਦੀ ਵਿੰਡੋ ਵੀ, ਮੈਂ ਹੁਣ ਦੇਖਦਾ ਯੂਨੀਵਰਸਿਟੀ ਦੇ ਵਿੱਚ ਵੀ ਲੰਘਦੇ ਆ, ਜਾਂ ਵੈਰਾਈਟੀਆਂ ਵੀ ਵੱਖੋ ਵੱਖਰੀਆਂ ਨੇ, ਆ ਜਾਂਦੇ ਪਤਾ ਨਹੀਂ ਲੱਗਦਾ ਕਿਹੜੀ ਵੈਰਾਈਟੀ ਕਿਵੇਂ ਹੈ, ਪਰ ਮੋਟੇ ਤੌਰ ਤੇ ਮੈਨੂੰ ਇਹ ਇੰਪ੍ਰੈਸ਼ਨ ਦੇਖਣ ਨੂੰ ਮਿਲਿਆ ਕਿ ਐਤਕੀ ਵੀ ਹਾਲੇ ਤੱਕ ਫੁੱਲ ਪੂਰੇ ਖੜੇ ਹੀ ਨੇ, ਬਦਾਮਾਂ ਦੇ ਉੱਤੇ ਖਿੜੇ ਹੀ ਹੋਏ ਨੇ ਹਨਾ। ਉਹ ਬਲੂਮ ਟਾਈਮ ਵੀ ਲੰਬਾ ਹੋ ਜਾਂਦਾ ਜਦੋਂ ਥੋੜੀ ਜਿਹੀ ਠੰਡ ਹੁੰਦੀ ਹੈ। ਸੋ ਉਹ ਬਲੂਮ ਟਾਈਮ ਵਿੰਡੋ ਲੰਬੀ ਹੋਣ ਦੇ ਨਾਲ ਸਾਨੂੰ ਪੋਲੀਨੇਸ਼ਨ ਦੀ ਵਿੰਡੋ ਵੀ ਲੰਬੀ ਹੋ ਜਾਂਦੀ ਹੈ, ਚਾਂਸ ਮੌਕੇ ਜ਼ਿਆਦਾ ਬਣ ਜਾਂਦੇ ਆ, ਬਸ਼ਰਤੇ ਕਿ ਥੋੜੀ ਬਹੁਤੀ ਧੁੱਪ ਨਿਕਲ ਆਵੇ, ਮੱਖੀਆਂ ਦੀ ਫਲਾਈਟ ਜਿਹੜੀ ਹੈ ਉਹ ਫਲਾਈਟ ਆਵਰਸ ਬਣ ਜਾਣ। ਸੋ ਸੁਣੋ ਇੱਥੇ ਡਾਕਟਰ ਬਰਾੜ ਵੀ ਹੁਣ ਜਿੱਦਾਂ ਫੰਗਸ ਦਾ ਵੀ ਡਰ ਆ, ਧੁੱਪ ਵੀ ਆਪਾਂ ਚਾਹੁੰਦੇ ਹਾਂ ਵੀ ਉਹ ਆ ਜਾਵੇ, ਤੇ ਸਪਰੇਅ ਵੀ ਚਾਹੁੰਦੇ ਆ, ਕੀ ਇਹਨਾਂ ਦਾ ਫਿਰ ਮੱਖੀਆਂ ਤੇ ਵੀ ਅਸਰ ਹੁੰਦਾ? ਜੇ ਮੰਨ ਲਓ ਹੁਣ ਸਪਰੇਅ ਆਪਾਂ ਕਰ ਬੈਠੇ ਆ ਤੇ ਅਜੇ ਪੋਲੀਨੇਸ਼ਨ ਪੂਰੀ ਨਹੀਂ ਹੋਈ, ਤੇ ਉਹ ਫਿਰ ਮੱਖੀਆਂ ਦੇ ਉੱਤੇ ਕਿੱਦਾਂ ਅਸਰ ਪਾਉਂਦੀ ਹੈ? ਹਾਂਜੀ, ਇਹ ਦੇਖਿਆ ਗਿਆ ਕਿ ਸਪਰੇਅ ਦੇ ਇਸੇ ਕਰਕੇ ਕਹਿੰਦੇ ਨੇ ਕਿ ਸਪਰੇਅ ਰਾਤ ਦੇ ਟਾਈਮ ਮੱਖੀਆਂ ਨੂੰ ਸਵੇਰ ਦੇ ਜਾਂ ਲੇਟ ਸਵੇਰ, ਦੁਪਹਿਰ ਜਾਂ ਅਰਲੀ ਆਫਟਰਨੂਨ, ਜਦੋਂ ਮੱਖੀਆਂ ਸਭ ਤੋਂ ਜ਼ਿਆਦਾ ਐਕਟਿਵ ਹੁੰਦੀਆਂ ਨੇ, ਉਹਨਾਂ ਘੰਟਿਆਂ ਦੇ ਵਿੱਚ ਸਪਰੇਅ ਨਾ ਕੀਤੀ ਜਾਵੇ। ਸੋ ਅਰਲੀ ਆਵਰਸ ਤੱਕ, ਸਵੇਰ ਦੇ ਅਰਲੀ ਆਵਰਸ ਤੱਕ ਸਪਰੇਅ ਨੂੰ ਖਤਮ ਕਰ ਦਿੱਤਾ ਜਾਵੇ, ਰਾਤ ਦੇ ਟਾਈਮ ਹੀ ਸਪਰੇਅ ਕੀਤੀ ਜਾਵੇ। ਦੂਸਰੀ ਗੱਲ ਇਹ ਹੈ ਕਿ ਉਹਦੇ ਵਿੱਚ ਕੋਈ ਇਨਸੈਕਟ ਗਰੋਥ ਰੈਗੂਲੇਟਰ ਸ਼ਾਮਲ ਨਾ ਕੀਤਾ ਜਾਵੇ, ਕੁਛ ਇਹੋ ਜਿਹੇ ਪ੍ਰੋਡਕਟ ਸ਼ਾਮਲ ਨਾ ਕੀਤੇ ਜਾਣ ਜਿਨ੍ਹਾਂ ਦਾ ਮੱਖੀਆਂ ਦੇ ਉੱਤੇ ਮਾੜਾ ਅਸਰ ਹੈ, ਕਿਉਂਕਿ ਐਤਕੀ ਤਾਂ ਪਹਿਲਾਂ ਤੋਂ ਹੀ ਮੱਖੀਆਂ ਵਿਚਾਰੀਆਂ ਸੁੰਨ ਜਿਹੀਆਂ ਹੋਈਆਂ ਪਈਆਂ ਨੇ ਵੀ, ਉਹਨਾਂ ਪੂਰਾ ਕੰਮ ਹੀ ਨਹੀਂ ਕਰ ਪਾ ਰਹੀਆਂ। ਸੋ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਬੇਹੱਦ ਖਿਆਲ ਉਸ ਚੀਜ਼ ਦੇ ਉੱਪਰ ਰੱਖੀਏ ਕਿ ਜਦੋਂ ਵੀ ਜੇਕਰ ਸਪਰੇਅ ਕਰਨੀ ਹੈ, ਅਸੀਂ ਉਹ ਮੱਖੀਆਂ ਨੂੰ ਇਸ ਤਰ੍ਹਾਂ ਦਾ ਪ੍ਰੋਡਕਟ ਹੋਣ ਜਾਂ ਅਸੀਂ ਨਾ ਸ਼ਾਮਲ ਕਰੀਏ।
ਤੇ ਇਸ ਟਾਈਮ ਦੇ ਉੱਤੇ ਨਾ ਕਰੀਏ ਜਦੋਂ ਮੱਖੀਆਂ ਐਕਟਿਵ ਨੇ। ਸੋ ਇਹ ਜਿਹੜੇ ਫਰੋਸਟ ਇਵੈਂਟਸ ਤੇ ਜਿਹੜੀਆਂ ਰੇਨ ਇਵੈਂਟਸ ਆ, ਕੀ ਯੂਨੀਵਰਸਿਟੀਜ਼ ਜਾਂ ਹੋਰ ਕੋਈ ਇੰਡਸਟਰੀ ਦੇ ਵਿੱਚ ਇਸ ਟਾਈਮ ਕੋਈ ਹੈ ਆ ਵੀ ਕਿੰਨੇ ਕੁ % ਇੰਪੈਕਟ ਇਹਦਾ ਕ੍ਰੌਪ ਦੇ ਉੱਤੇ ਹੋ ਰਿਹਾ ਇਹ ਹੋਊਗਾ? ਅਸੈਸਮੈਂਟ ਲਾਉਣੀ ਤਾਂ ਬਹੁਤ ਔਖੀ ਹੈ। ਨਾਰਥਰਨ ਵੈਲੀ ਦੇ ਵਿੱਚ ਤੁਸੀਂ ਦੇਖੋ, ਕਈ ਫੋਟੋਆਂ ਵੀ ਦੇਖੀਆਂ ਕਿ ਬੂਟਿਆਂ ਦੇ ਉੱਤੇ ਸਨੋ ਪਈ ਹੋਈ ਹੈ, ਮੱਖੀਆਂ ਵਾਲੇ ਬਕਸਿਆਂ ਦੇ ਉੱਤੇ ਸਨੋ ਪਈ ਹੋਈ ਹੈ। ਨਾਰਥ ਵੈਲੀ ਦੇ ਵਿੱਚ, ਨਾਰਥ ਸੈਕਰਾਮੈਂਟੋ ਵੈਲੀ ਦੇ ਵਿੱਚ, ਯੂਨੀਵਰਸਿਟੀ ਏਰੀਆ ਦੇ ਵਿੱਚ, ਕਲਿਊਸਾ ਕਾਉਂਟੀ 'ਚ ਦੇਖਿਆ। ਸੋ ਉਹਨਾਂ ਥਾਵਾਂ ਦੇ ਉੱਤੇ ਯਕੀਨਨ ਜ਼ਿਆਦਾ ਪਰਸੈਂਟੇਜ ਕਿਸੇ ਥਾਂ ਤੇ ਇਹ ਵੀ ਹੋ ਸਕਦਾ ਵੀ 80-85% ਦਾ ਵੀ ਫਰਕ ਪਵੇ ਕ੍ਰੌਪ ਦਾ। ਕਈ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਇਹ ਅਸਰ ਥੋੜਾ ਜਿਹਾ ਘੱਟ ਹੋਊਗਾ, ਜਾਂ ਫਿਰ ਵੀ ਪੋਲੀਨੇਸ਼ਨ ਦੇ ਮੌਕੇ ਬਲੂਮ ਦੀ ਵਿੰਡੋ ਵੱਧ ਗਈ, ਤੇ ਉਹ ਹਾਲੇ ਅਸੈਸਮੈਂਟ ਇਸ ਵਕਤ ਲਾਉਣੀ ਔਖੀ ਹੈ। ਪਰ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਮਹੀਨਿਆਂ ਦੇ ਵਿੱਚ ਇਹ ਅਸੈਸਮੈਂਟ ਹੌਲੀ-ਹੌਲੀ ਰਿਪੋਰਟਾਂ ਬਾਹਰ ਆਉਣਗੀਆਂ, ਜਿਹਦੇ ਵਿੱਚ ਇੱਕ ਗੱਲ ਜਿਹੜੀ ਆਪਾਂ ਪਹਿਲਾਂ ਕਰ ਰਹੇ ਸੀਗੇ ਸਪਰੇਅ ਦੀ, ਸਪਰੇਅ ਦੇ ਵਿੱਚ ਇਹ ਹੈ ਕਿ ਯੂਨੀਵਰਸਿਟੀ ਦੀ ਤੁਸੀਂ ਜਦੋਂ ਆਪਣੀ PCA ਦੇ ਨਾਲ ਸਲਾਹ ਕਰਨੀ ਹੈ ਨਾ ਸਪਰੇਅ ਦੇ ਬਾਰੇ, ਜਿਹੜੀ ਸਪਰੇਅ ਤੁਸੀਂ ਮਿਸ ਹੋ ਗਈ, ਭਾਵੇਂ ਤੁਸੀਂ ਉਹ ਖਰੀਦ ਕੇ ਰੱਖਿਆ ਸੀ ਪ੍ਰੋਡਕਟ ਬਲੂਮ ਸਪਰੇਅ ਵੇਲੇ ਕਰਨ ਦੇ ਵਾਸਤੇ, ਤਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਇੱਕ ਪਬਲੀਕੇਸ਼ਨ ਹੈ ਫੰਜੀਸਾਈਡ ਐਫੀਕੇਸੀ ਐਂਡ ਟਾਈਮਿੰਗ। ਠੀਕ ਹੈ, ਤੁਸੀਂ ਗੂਗਲ ਦੇ ਵਿੱਚ UC ਫੰਜੀਸਾਈਡ ਐਫੀਕੇਸੀ ਟਾਈਮਿੰਗ ਇਹ ਭਰ ਦਿਓਗੇ ਨਾ ਵਰਡਸ, ਤਾਂ ਉਹ 2022 ਦੀ ਉਹ ਖੁੱਲ ਜੂਗੀ। ਠੀਕ ਹੈ, ਉਹਨਾਂ ਦੀ ਫਾਈਲ ਆ ਜੂਗੀ। ਉਹ ਹਰ ਸਾਲ ਅਪਡੇਟ ਕਰਦੇ ਆ। 2022 ਦੀ ਮੈਨੂੰ 23 ਦੀ ਨਹੀਂ ਲੱਭੀ। ਉਹਦੇ ਵਿੱਚ ਉਹਨਾਂ ਨੇ ਹਰੇਕ ਕਮਰਸ਼ੀਅਲ ਫੰਜੀਸਾਈਡ ਪ੍ਰੋਡਕਟ ਜਿਹੜਾ ਵੀ ਹੈਗਾ ਉਹਨਾਂ ਨੂੰ ਲਿਸਟ ਕੀਤਾ ਹੋਇਆ, ਤੇ ਉਹਦੇ ਵਿੱਚ ਦੱਸਿਆ ਕਿ ਉਹ ਕਿਹੜੇ ਟਾਈਮ ਦੇ ਉੱਤੇ ਸਭ ਤੋਂ ਵੱਧ ਕਿਹੜੀ ਦਵਾਈ ਅਸਰ ਕਰਦੀ ਹੈ। ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਵੱਖਰੇ ਵੱਖਰੇ ਸਮੇਂ ਦੇ ਉੱਤੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਆਉਂਦੀਆਂ, ਉਹਨਾਂ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਾਸਤੇ ਕੋਈ ਸਪਰੇਅ 2 ਜਾਂ 3 ਬਿਮਾਰੀਆਂ ਨੂੰ ਇਕੱਠੇ ਸਾਂਭ ਲੈਂਦੀ ਹੈ। ਕੋਈ ਸਪਰੇਅ ਹੈ ਵੀ ਇਸ ਬਿਮਾਰੀ ਵਾਸਤੇ ਜ਼ਿਆਦਾ ਕੰਮ ਕਰਦੀ ਹੈ, ਦੂਜੀ ਵਾਸਤੇ ਨਹੀਂ ਕਰਦੀ। ਸੋ ਕਿ ਇਹ ਨਹੀਂ ਹੋਣਾ ਚਾਹੀਦਾ ਕਿ ਆਪਾਂ, ਕਿਉਂਕਿ ਆਪਾਂ ਨੂੰ ਇਸ ਵਕਤ ਇਸ ਚੀਜ਼ ਦੀ ਜ਼ਿਆਦਾ ਟੈਨਸ਼ਨ ਹੈ ਕਿ ਆਪਾਂ ਆਪਦੀ ਫਸਲ ਬਚਾਈਏ। ਸੋ ਜਿਹੜੀ ਸਪਰੇਅ ਆਪਾਂ ਫੁੱਲ ਬਲੂਮ ਦੇ ਉੱਤੇ ਕਰਨੀ ਸੀ, ਹੋ ਸਕਦਾ ਉਹ ਜੈਕਟ ਰੌਟ ਦੇ ਵੇਲੇ ਜਾਂ ਪੋਸਟ ਬਲੂਮ ਉਹ ਓਨੀ ਅਸਰਦਾਇਕ ਨਾ ਹੋਵੇ। ਸੋ ਇਹ ਤੁਸੀਂ ਕੈਮੀਕਲਸ ਜਿਹੜੇ ਪ੍ਰੋਡਕਟਸ ਨੇ ਉਹ ਤੁਸੀਂ ਜ਼ਰੂਰ ਇੱਕ ਵਾਰੀ ਟਾਈਮ ਫਰੇਮ ਦੇ ਹਿਸਾਬ ਦੇ ਨਾਲ ਹੀ, ਉਸ ਹਿਸਾਬ ਦੇ ਨਾਲ ਹੀ ਜਿਹੜੇ ਉਹ ਲਾਉਣੇ ਜਿਹੜੇ ਉਹ ਜ਼ਰੂਰੀ ਆ, ਉਹ ਕਰਨੇ ਜ਼ਰੂਰੀ ਆ। ਤੇ ਹੁਣ ਜਿੱਦਾਂ ਫਰੋਸਟ ਤੇ ਰੇਨ ਇਵੈਂਟਸ ਆ, ਜਿੱਦਾਂ ਉਹ ਸੜ ਜਾਂਦੇ ਆ, ਕੀ ਉਹ ਫਿਰ ਉਸ ਪਲਾਂਟ ਦੇ ਜਿਹੜੇ ਫਿਊਚਰ ਦੇ ਵਿੱਚ ਇਹ ਸੀਜ਼ਨ ਤੇ ਹੁਣ ਜਿਹੜਾ ਸੈੱਟ ਹੋਣਾ ਆ ਕ੍ਰੌਪ, ਉਹ ਤਾਂ ਹੁਣ ਹੋ ਹੀ ਰਿਹਾ ਆ, ਉਸ ਦੇ ਭਵਿੱਖ ਦੇ ਉੱਤੇ ਵੀ ਉਹ ਚੀਜ਼ਾਂ ਅਸਰ ਪਾਉਂਦੀਆਂ? ਉਹਦੇ ਵਿੱਚ ਉਹ ਵੀ ਅਸਰ ਪੈ ਸਕਦੇ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਜਿਹੜੀ ਉਹਦੇ ਵਿੱਚ ਤੁਸੀਂ ਕਰਨ ਵਾਲੀ ਹੈਗੀ ਆ, ਜਦੋਂ ਵੀ ਤੁਸੀਂ ਤੁਰ ਫਿਰ ਸਕੋ, ਜਦੋਂ ਵੀ ਮੌਸਮ ਖੁਸ਼ਗਵਾਰ ਹੋਵੇ, ਇਸ ਟਾਈਮ ਦੇ ਉੱਤੇ ਜਦੋਂ ਫੁੱਲਾਂ ਦੀਆਂ ਪੱਤੀਆਂ ਝੜ ਰਹੀਆਂ ਬਦਾਮਾਂ ਦੇ ਵਿੱਚ, ਤੇ ਉਹ ਫੁੱਲ ਤੁਹਾਨੂੰ ਓਵਰੀ ਦਿਸ ਜਾਂਦੀ ਹੈ, ਸੁਰਾਹੀ ਵਰਗੀ ਹੁੰਦੀ ਹੈ, ਸੁਰਾਹੀ ਹੁੰਦੀ ਹੈ ਜਿਵੇਂ ਲੰਬੇ ਧੌਣ ਵਾਲੀ ਸੁਰਾਹੀ ਹੁੰਦੀ ਹੈ ਨਾ, ਉਹ ਜਦੋਂ ਤੁਸੀਂ ਉਹਨੂੰ ਚੋਣਵੇਂ ਫੁੱਲ ਚੁਣੋ, ਸੈਂਪਲ ਲਓ, ਤੁਰੇ ਫਿਰਦੇ, ਜੇਬ 'ਚ ਇੱਕ ਨਾਈਫ ਰੱਖੋ ਤੇ ਉਹਨੂੰ ਕੱਟ ਕੇ ਦੇਖੋ, ਉਹ ਓਵਰੀ ਜਿਹੜੇ ਵੀ ਫਰੋਸਟ ਦੇ ਨਾਲ ਜਾਂ ਉੱਲੀ ਦੇ ਨਾਲ, ਪਹਿਲਾਂ ਫਰੋਸਟ ਦੇ ਨਾਲ ਜਿਹੜੀ ਓਵਰੀ ਹੈ ਉਹ ਕਾਲੀ ਹੋਈ ਹੁੰਦੀ ਹੈ, ਤੇ ਬਿਲਕੁਲ ਕਾਲਖ ਤੁਹਾਨੂੰ ਲੱਭੂਗੀ, ਉਹ ਓਵਰੀਆਂ ਨਸ਼ਟ ਹੋ ਜਾਂਦੀਆਂ। ਇਸੇ ਤਰ੍ਹਾਂ ਜੇ ਉੱਲੀ ਹੈ, ਤੁਹਾਨੂੰ ਬਰਾਊਨ ਰੰਗ ਦੀ ਉੱਲੀ ਜਾਂ ਜੈਕਟ ਰੌਟ, ਜਿਹੜੀਆਂ ਹੇਠਾਂ ਹਰੇ ਰੰਗ ਦੀਆਂ ਬ੍ਰੈਕਟ ਕਹਿੰਦੇ ਉਹਨੂੰ, ਹਰੇ ਰੰਗ ਦੀਆਂ ਪੱਤੀਆਂ ਹੁੰਦੀਆਂ ਨੇ, ਉਹਨਾਂ ਦੇ ਉੱਤੇ ਵੀ ਤੁਹਾਨੂੰ ਕਾਲੇ ਭੂਰੇ ਰੰਗ ਦੀ ਉੱਲੀ ਤੁਹਾਨੂੰ ਦਿਸ ਸਕਦੀ ਹੈ। ਸੋ ਉਹ ਤੁਸੀਂ ਤੁਰੇ ਫਿਰਦੇ ਇੱਕ ਤਾਂ ਮੋਨੀਟਰਿੰਗ ਐਨਾਲਿਸਿਸ ਜ਼ਰੂਰ ਕਰੋ ਆਪਣੇ ਖੇਤ ਦਾ, ਕਿ ਕਿੰਨੀ ਕੁ ਤੁਹਾਨੂੰ ਉਹ ਦਿਸ ਰਹੀ ਹੈ। ਜਿਹੜੀ ਗੱਲ ਤੁਸੀਂ ਲੰਬੇ ਸਮੇਂ ਦੇ ਉਹਦੀ ਗੱਲ ਆਖੀ, ਆਪਾਂ ਪਿਛਲੇ ਹਫ਼ਤੇ ਵੀ ਬਰੀਫਲੀ ਇਹ ਗੱਲ ਕੀਤੀ ਸੀ ਕਿ ਜਦੋਂ ਵੀ ਅਸੀਂ ਬਦਾਮਾਂ ਦੇ ਵਿੱਚ, ਭਾਵੇਂ ਕਿਸੇ ਵੀ ਫਸਲ ਦੇ ਵਿੱਚ ਆਪਾਂ ਫਸਲ ਨੂੰ ਪਾਲਦੇ ਹਾਂ, ਤਾਂ ਆਪਾਂ ਬੂਟੇ ਨੂੰ ਆਪਾਂ ਇੱਕ ਮਸ਼ੀਨ ਵਾਂਗੂ ਨਹੀਂ ਸੋਚਣਾ ਚਾਹੀਦਾ ਕਿ ਆਪਾਂ ਮਸ਼ੀਨ ਦੇ ਵਿੱਚ ਕੱਚਾ ਮਾਲ ਪਾਇਆ ਤੇ ਉਧਰੋਂ ਇੱਕ ਪ੍ਰੋਡਕਟ ਬਾਹਰ ਆ ਗਿਆ ਜੀ। ਇਹ ਕਿਸੇ ਇੰਜੀਨੀਅਰ ਨੇ ਇੱਕ ਮਸ਼ੀਨ ਬਣਾਤੀ, ਪਤਾ ਨਹੀਂ ਇਹਦੇ 'ਚ ਕਿਵੇਂ ਹੈ, ਤੇ ਵੀ ਇੱਧਰੋਂ ਪਾਇਆ ਤੇ ਉਧਰੋਂ ਬਾਹਰ ਆ ਗਿਆ। ਇਹ ਜਦੋਂ ਆਪਾਂ ਜਿਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਨਾ, ਤਾਂ ਬਦਾਮਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਸਪਰ ਨੂੰ, ਹਰੇਕ ਸਪਰ ਜਿਹੜੀ ਹੁੰਦੀ ਹੈ, ਕਰੂੰਬਲ ਕਹਿ ਲਓ ਉਹਨੂੰ, ਜਿਹੜੀਆਂ ਡੋਡੀਆਂ ਜਾਂ ਉਹਦੀ ਕਰੂੰਬਲ ਜਿਨ੍ਹਾਂ ਦੇ ਉੱਤੇ ਆਪਣੇ ਬਦਾਮ ਲੱਗਦੇ ਆ, ਉਹਨਾਂ ਦੀ ਹੈਲਥ ਦੇ ਹਿਸਾਬ ਦੇ ਨਾਲ ਆਪਾਂ ਨੂੰ ਦੇਖਣਾ ਚਾਹੀਦਾ। ਉਹਨਾਂ ਨੂੰ ਐਨਰਜੀ ਚਾਹੀਦੀ ਹੈ ਤੇ ਲਾਈਟ ਚਾਹੀਦੀ ਹੈ। ਊਰਜਾ ਆਉਣੀ ਹੈ ਪੱਤਿਆਂ ਦੇ ਨਾਲ। ਜਿੰਨੇ ਹਰੇਕ ਸਪਰ ਦੇ ਉੱਤੇ, ਹਰੇਕ ਕਰੂੰਬਲ ਦੇ ਆਲੇ ਦੁਆਲੇ ਜਿੰਨੇ ਵੱਧ ਪੱਤੇ ਹੋਣਗੇ, ਉਨੀ ਵੱਧ ਉਹ ਪੱਤੇ ਫੂਡ ਬਣਾਉਣਗੇ ਤੇ ਉਹਨੂੰ ਐਨਰਜੀ ਦੇਣਗੇ, ਉਹਨੂੰ ਸਾਲੋ ਸਾਲ ਜਿਉਂਦਾ ਰੱਖਣਗੇ। ਜੇ ਉਹ ਚੀਜ਼ ਘਟ ਗਈ ਤਾਂ ਫਿਰ ਉਹਦਾ ਝਾੜ ਅਗਲੇ ਸਾਲ ਤੇ ਅਸਰ ਪੈਣਾ। ਤੇ ਉਹ ਜਿਹੜੀ ਪੱਤਿਆਂ ਨੇ ਕਿੱਥੋਂ ਬਣਾਉਣੀ ਹੈ ਐਨਰਜੀ? ਜਿੱਥੋਂ ਲਾਈਟ ਆਉਣੀ ਹੈ। ਸੋ ਇਸ ਕਰਕੇ ਆਪਾਂ ਛਤਰੀ ਨੂੰ ਖੋਲਾ ਰੱਖੀਏ ਤੇ ਇਸ
ਯਕੀਨੀ ਬਣਾਈਏ ਕਿ ਸਾਰੀ ਛਤਰੀ ਦੇ ਵਿੱਚ ਚੰਗੀ ਲਾਈਟ ਪੈਂਦੀ ਆ। ਸੋ ਇਹਨਾਂ ਚੀਜ਼ਾਂ ਦੇ ਹਿਸਾਬ ਨਾਲ ਜਦੋਂ ਅਸੀਂ ਕੱਲੀ ਸਪਰ ਨੂੰ ਆਪਾਂ ਤੰਦਰੁਸਤ ਸਿਹਤਮੰਦ ਬਣਾਵਾਂਗੇ ਤਾਂ ਫਿਰ ਸਾਡਾ ਸਾਲੋ ਸਾਲ ਝਾੜ ਉਹ ਬਰਕਰਾਰ ਰਹੂਗਾ। ਠੀਕ ਹੈ। ਸੋ ਇੱਕ ਨਾਰਮਲ ਕੁਐਸਚਨ ਹੁੰਦਾ ਆ, ਫੁੱਲ ਆਪਾਂ ਜਦੋਂ ਦੇਖਦੇ ਹਾਂ ਬਹੁਤ ਜ਼ਿਆਦਾ ਲੱਗੇ ਹੁੰਦੇ ਆ ਇੱਕ ਜਿਹੜੇ ਉਹ ਰੁੱਖ ਨੂੰ, ਉਹ ਚੋਂ ਕਿੰਨੇ ਕੁ % ਜਿਹੜਾ ਆ ਉਹ ਕ੍ਰੌਪ ਸੈੱਟ ਹੁੰਦਾ ਆ? ਇਹ ਕ੍ਰੌਪ ਤੇ ਡਿਪੈਂਡ ਕਰਦਾ। ਜਿਵੇਂ ਆਪਾਂ ਪਹਿਲਾਂ ਬਦਾਮਾਂ ਦੀ ਗੱਲ ਕਰ ਲੈਂਦੇ ਜੀ, ਬਦਾਮਾਂ ਦੇ ਵਿੱਚ ਵੈਰਾਈਟੀ ਤੇ ਡਿਪੈਂਡ ਕਰਦਾ, ਤੇ ਵੈਰਾਈਟੀ ਤੇ ਡਿਪੈਂਡ ਕਰਨ ਤੋਂ ਬਾਅਦ 25 ਤੋਂ 35% ਦੇ ਵਿੱਚ ਉਹ ਜੇ 100 ਫੁੱਲ ਲੱਗੇ ਆ ਤਾਂ 25 ਜਾਂ 35 ਤੱਕ ਉਹ ਫੁੱਲ ਬਦਾਮ ਬਣਨਗੇ। ਠੀਕ ਹੈ ਜੀ। ਪਹਿਲਾਂ ਤਾਂ ਇਹ, ਉਸ ਤੋਂ ਬਾਅਦ ਇਹ ਹੈ ਕਿ ਉਹ ਜਿਹੜੇ 100 ਚੋਂ 25 ਜਾਂ 30 ਲਾ ਲਓ, ਮੰਨ ਲਓ ਐਵਰੇਜ, ਜਦੋਂ ਉਹ 30 ਦੇ ਬਦਾਮ ਬਣੇ, ਉਹ 30 ਦੇ 30-20 ਝਾੜ ਤੱਕ ਨਹੀਂ ਪਹੁੰਚਦੇ, ਕਿਉਂਕਿ ਮਈ ਦੇ ਮਹੀਨੇ ਇੱਕ ਉਹਨੂੰ ਆਪਾਂ ਜੂਨ ਡ੍ਰੌਪ ਕਹਿੰਦੇ ਆ, ਮਈ ਜੂਨ ਦੇ ਮਹੀਨੇ ਜਦੋਂ ਹਰੇਕ ਉਹਨੇ ਵਧਣਾ, ਹਰੇਕ ਨਟ ਨੇ ਵੱਡਾ ਹੋਣਾ, ਤਾਂ ਹਰੇਕ ਨੂੰ ਐਨਰਜੀ ਚਾਹੀਦੀ ਹੈ। ਹੁਣ ਬੂਟੇ ਕੋਲੇ ਓਨਾ ਹੀ ਸਰੋਤ ਹੈ। ਉਹ ਜਿਵੇਂ ਕਹਿ ਲਓ ਕਿ ਪਰਿਵਾਰ ਵੱਡਾ, ਹਰੇਕ ਬੱਚੇ ਨੂੰ ਫੂਡ ਚਾਹੀਦੀ ਹੈ, ਤਾਂ ਉਹ ਜਿੰਨੇ ਕੁ ਪਰਿਵਾਰ ਦੀ ਗੁੰਜਾਇਸ਼ ਹੋਊਗੀ, ਜਿੰਨਾ ਕੁ ਉਹਨਾਂ ਨੇ ਕਮਾਈ ਕੀਤੀ ਹੋਊਗੀ ਸੂਰਜ ਦੀ ਊਰਜਾ ਦੇ ਨਾਲ ਜਾਂ ਹੋਰ ਸਭ ਕੁਛ, ਜਾਂ ਛਤਰੀ ਦੇ ਸਾਈਜ਼ ਦੇ ਨਾਲ, ਉਹ ਓਨੀ ਕਮਾਈ ਪਰਿਵਾਰ ਆਪਣੇ ਬੱਚਿਆਂ 'ਚ ਵੰਡੂਗਾ। ਸੋ ਫਿਰ ਉਹ ਕੁਛ ਵਿਚਾਰੇ ਝੜ ਜਾਂਦੇ ਆ। ਸੋ ਉਹਨਾਂ ਵਿੱਚੋਂ ਵੀ ਬਹੁਤੇ ਨਹੀਂ ਪਹੁੰਚਦੇ। ਹੁਣ ਵੈਰਾਈਟੀ ਤੇ ਡਿਪੈਂਡ ਕਰਦਾ, ਤੁਹਾਡੀ ਫਰਟੀਲਾਈਜ਼ਰ ਕਿੰਨੀ ਪਾਉਣੇ ਹੋ, ਕਿਸ ਤਰੀਕੇ ਨਾਲ ਪਾਉਣੇ ਹੋ, ਪਾਣੀ ਕਿੰਨਾ ਲਾਉਣੇ, ਉਹਨਾਂ ਸਾਰੀਆਂ। ਪਿਸਤਿਆਂ ਦੇ ਵਿੱਚ ਹੋਰ ਵੀ ਥੋੜਾ ਜਿਹਾ ਇਹ ਆ, ਕਿਉਂਕਿ ਪਿਸਤਿਆਂ ਦੇ ਫੁੱਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ, ਆਪਾਂ ਨੂੰ ਦਿਖਦੇ ਨਹੀਂ ਉਹ, ਪਰ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਉਹਦੇ 10 ਤੋਂ 14% ਹੀ ਬਣਦੇ ਨੇ। ਓਕੇ, ਠੀਕ ਆ। ਸੋ ਹਰ ਇੱਕ ਦੇ ਉਹਦੇ ਤੇ ਡਿਪੈਂਡ ਹੈਗਾ, ਪਰ ਮੈਕਸਿਮਮ ਇਹ ਵੀ ਆਪਾਂ ਦੇਖੀਏ 20-25%। ਹਾਂਜੀ। ਸੋ ਫਿਰ ਰਿਸੈਸ਼ਨ ਦਾ ਟਾਈਮ ਆ ਜਾਂਦਾ, ਉਸ ਟਾਈਮ ਦੇ ਲੇ ਆਫ ਕਰਨੀ ਪੈਂਦੀ ਹੈ, ਸੋ ਇਹ ਕਰਨਾ ਪੈਂਦਾ ਆ। ਤੇ ਹੁਣ ਜਿੱਦਾਂ ਫੰਗੀਸਾਈਡ ਜਾਂ ਹੋਰ ਸਪਰੇਆਂ ਜਾਂ ਫਰਟੀਲਾਈਜ਼ਰ ਪਾਉਣੇ ਆ, ਹੁਣ ਮੀਂਹ ਜਦੋਂ ਇੰਨਾ ਆ ਜਾਂਦਾ ਆ ਤੇ ਫਿਰ ਉਹ ਲੀਚ ਕਰ ਜਾਂਦੇ ਆ ਜਾਂ ਉਹਦਾ ਅਸਰ ਰਹਿ ਜਾਂਦਾ ਆ? ਦੇਖੋ, ਪਹਿਲਾਂ ਤਾਂ ਫਰਟੀਲਾਈਜ਼ਰ ਦੇ ਬਾਰੇ ਦੇ ਵਿੱਚ ਮੈਂ ਪਹਿਲਾਂ ਵੀ 1-2 ਵਾਰੀ ਇਹ ਵਿਚਾਰ ਪੇਸ਼ ਕੀਤਾ ਕਿ ਇੱਕ ਤਾਂ ਇਹ ਹੈ ਕਿ ਹੁਣ ਜਦੋਂ ਸਾਨੂੰ ਕਈ ਵਾਰੀ ਆਪਾਂ ਪੈਨਿਕ ਕਰ ਜਾਂਦੇ ਹਾਂ, ਜਿਹੜੀ ਰੱਬ ਨੇ ਜੋ ਸਥਿਤੀ ਸਾਡੇ ਲਈ ਪੈਦਾ ਕੀਤੀ ਹੈ, ਕੁਛ ਹੱਦ ਤੱਕ ਆਪਣਾ ਫਰਜ਼ ਜਿੱਥੋਂ ਬਣਦਾ ਆਪਾਂ ਪੂਰਾ ਨਿਭਾਈਏ ਕਿ ਅਸੀਂ ਆਹ ਸਪਰੇ ਪ੍ਰੋਗਰਾਮ ਬਣਾਇਆ ਸੀ, ਪੂਰੀ ਵਾਹ ਲੱਗਦੀ, ਅਸੀਂ ਆਹ ਕੰਮ ਕੀਤੇ ਨੇ। ਪਰ ਕੁਛ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਆਪਾਂ ਉਸ ਪੈਨਿਕ ਦੇ ਵਿੱਚ ਆਪਾਂ ਫੈਸਲੇ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸ਼ਾਇਦ ਆਪਾਂ ਆਹ ਪ੍ਰੋਡਕਟ ਪਾ ਲਈਏ, ਸ਼ਾਇਦ ਆਪਾਂ ਐਤਕੀ ਏਦਾਂ ਦੇ ਫਾਰਮੂਲਾ ਫਰਟੀਲਾਈਜ਼ਰ ਦੇ ਪਾ ਲਈਏ, ਉਹਦੇ ਨਾਲ ਸ਼ਾਇਦ ਕੁਛ ਬਣ ਜੇ। ਉਹ ਜਿਹੜੀਆਂ ਚੀਜ਼ਾਂ ਨੇ, ਬੂਟੇ ਦੀ ਸਥਿਤੀ ਅੱਜ ਦੇ ਇਸ ਟਾਈਮ ਦੇ ਉੱਤੇ, ਜਦੋਂ ਬੂਟਿਆਂ ਦੇ ਉੱਤੇ ਫੁੱਲ ਲੱਗੇ ਨੇ ਹਾਲੇ ਤੇ ਸੈੱਟ ਹੋ ਰਹੇ ਨੇ, ਉਦੋਂ ਬੂਟੇ ਦੀ ਫਰਟੀਲਾਈਜ਼ਰ ਦਾ ਅਪਟੇਕ ਹੇਠੋਂ ਨਹੀਂ ਹੋਣਾ। ਪਹਿਲੀ ਤਾਂ ਗੱਲ ਹੈ। ਨਾਈਟ੍ਰੋਜਨ ਦੀ ਪਹਿਲੀ ਫਰਟੀਲਾਈਜ਼ਰ ਜਿਹੜੀ ਆਪਾਂ ਪਾਉਣੇ ਆ, ਉਹ ਡਿਪੈਂਡ ਕਰਦਾ ਸੀਜ਼ਨ ਦੇ ਉੱਤੇ, ਮਤਲਬ ਕਿਵੇਂ ਧੁੱਪਾਂ ਨਿਕਲਦੀਆਂ, ਕਿਵੇਂ ਪੱਤੇ ਨਿਕਲਦੇ ਆ, ਵੈਰਾਈਟੀ ਜਾਂ ਕਿਹੜੀ ਥਾਂ ਦੇ ਉੱਤੇ ਆ, ਉਹ ਯੂਬਾ ਸਿਟੀ ਸੈਕਰਾਮੈਂਟੋ ਵਾਲੇ ਪਾਸੇ ਜਾਂ ਬੇਕਰਸਫੀਲਡ ਵਾਲੇ ਪਾਸੇ ਆ, ਉਹਦੇ ਤੇ ਨਿਰਭਰ ਕਰਦਾ ਕਿ ਪਹਿਲੀ ਡੋਜ਼ ਆਪਾਂ ਮਿਡ ਮਾਰਚ ਦੇ ਵਿੱਚ ਪਾਉਣੀ ਹੈ ਜਾਂ ਲੇਟ ਮਾਰਚ ਦੇ ਵਿੱਚ, ਤਾਂ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਨੀ ਹੈ। ਜਦੋਂ ਪੱਤੇ ਨਹੀਂ ਨਿਕਲਣਗੇ ਉਦੋਂ ਤੱਕ ਬੂਟੇ ਨੇ ਜੜ੍ਹਾਂ ਦੇ ਰਾਹੀਂ ਫਰਟੀਲਾਈਜ਼ਰ ਨਹੀਂ ਚੱਕਣਾ ਨਹੀਂ। ਉਦੋਂ ਤੱਕ ਜਿੰਨੇ ਮੀਂਹ ਆਉਂਦੇ ਆ ਜਾਂ ਜੇ ਸਾਨੂੰ ਪਾਣੀ ਲਾਉਣਾ ਪੈ ਗਿਆ, ਜੇ ਆਪਾਂ ਫਰਟੀਲਾਈਜ਼ਰ ਪਾਉਣੇ ਆ, ਉਹ ਸਾਰੇ ਦਾ ਸਾਰਾ ਹੇਠਾਂ ਜੀਰ ਜਾਣਾ। ਠੀਕ ਹੈ, ਤਾਂ ਆਪਾਂ ਆਪਣੇ ਪੈਸੇ ਦਾ ਨੁਕਸਾਨ ਕੀਤਾ। ਸਾਲ ਪਹਿਲਾਂ ਹੀ ਥੋੜਾ ਜਿਹਾ ਮਾੜਾ ਚੱਲ ਰਿਹਾ, ਆਪਾਂ ਨੂੰ ਝਾੜ ਦਾ ਨਹੀਂ ਪਤਾ ਵੀ ਕਿੰਨਾ ਕੁ ਆਉਣਾ, ਉੱਤੋਂ ਆਪਾਂ ਉੱਧਰ ਪੈਸੇ ਵੇਸਟ ਕਰਾਂਗੇ, ਨਾਲ ਦੀ ਨਾਲ ਆਪਾਂ ਧਰਤੀ ਹੇਠਲੇ ਪਾਣੀ ਨੂੰ ਵੀ ਪਲੀਤ ਕਰ ਰਹੇ। ਸੋ ਇਸ ਕਰਕੇ ਬੇਲੋੜੀ ਫਰਟੀਲਾਈਜ਼ਰ ਫਰਵਰੀ ਦੇ ਮਹੀਨੇ ਦੇ ਵਿੱਚ ਜ਼ਮੀਨ ਦੇ ਵਿੱਚ ਪਾਉਣ ਦਾ ਕੋਈ ਫਾਇਦਾ ਨਹੀਂ ਹੈ। ਯੂਨੀਵਰਸਿਟੀ ਨੇ ਵੀ ਇਹ ਖੋਜ ਕੀਤੀ ਹੋਈ ਹੈ। ਠੀਕ ਹੈ। ਫੋਲੀਅਰ ਫਰਟੀਲਾਈਜ਼ਰ ਦੇ ਵਿੱਚ ਵੀ ਇਹ ਹੈ, ਬਹੁਤ ਸਾਰੇ ਲੋਕ ਰეკਮੈਂਡ ਕਰਦੇ ਨੇ ਕਿ ਕੋਈ ਜ਼ਿੰਕ ਵਗੈਰਾ ਜਾਂ ਹੋਰ ਫੋਲੀਅਰ ਫਰਟੀਲਾਈਜ਼ਰ ਤੁਸੀਂ ਪਾਓ ਜਦੋਂ ਬਲੂਮ ਸਪਰੇਆਂ ਦੇ ਵਿੱਚ। ਉਹਦਾ ਵੀ ਯੂਨੀਵਰਸਿਟੀ ਦੀ ਰਿਸਰਚ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਕੋਈ ਅਬਜ਼ੌਰਪਸ਼ਨ ਜਾਂ ਇੱਦਾਂ ਨਹੀਂ ਦੇਖੀ ਗਈ, ਬਜਾਏ ਸਿਰਫ ਇੱਕ ਜਿਹੜੀ ਬੋਰੋਨ ਹੈ, ਬੋਰੋਨ ਇਹ ਹੈ ਕਿ ਜੇ ਪਿਛਲੇ ਸਾਲ ਹੱਲ ਦੇ ਵਿੱਚ ਤੁਹਾਡੀ ਬੋਰੋਨ ਘੱਟ ਸੀ, ਹੱਲ ਸੈਂਪਲ ਦੇ ਵਿੱਚ, ਠੀਕ ਹੈ, ਛਿਲਕੇ ਦੇ ਵਿੱਚ, ਤਾਂ ਫਿਰ ਤੁਸੀਂ ਪਿੰਕ ਬਡ ਸਟੇਜ ਦੇ ਉੱਤੇ ਬੋਰੋਨ ਦਾ ਛਿੜਕਾਅ ਜੇ ਕਰਦੇ ਹੋ, ਉਹਦਾ ਝਾੜ ਦੇ ਨਾਲ ਸਿੱਧਾ ਸੰਬੰਧ ਹੈ, ਉਹ ਝਾੜ ਵਧਾ ਸਕਦੀ ਹੈ। ਉਸ ਤੋਂ ਇਲਾਵਾ ਜ਼ਿੰਕ ਜਿਹੜਾ ਤੱਤ ਹੈ, ਉਹ ਸਭ ਤੋਂ ਵਧੀਆ ਉਦੋਂ ਜਜ਼ਬ ਹੁੰਦਾ ਜਦੋਂ ਕੂਲੇ ਪੱਤੇ ਨਿਕਲਦੇ ਆ। ਠੀਕ ਹੈ। ਜਦੋਂ ਪੱਤੇ ਨਿਕਲਦੇ ਆ ਨਾ ਤੇ ਕੂਲੇ ਹੁੰਦੇ ਆ, ਪੱਤਿਆਂ ਦੇ ਉੱਤੇ ਸਖਤ ਪਰਤ ਹੈ ਜਿਹੜੀ ਤਹਿ, ਉਹ ਨਹੀਂ ਬਣੀ ਹੁੰਦੀ। ਇਹ ਹੁਣ ਮਾਰਚ ਦੇ ਮਹੀਨੇ ਜਾਂ ਲੇਟ ਮਾਰਚ ਤੱਕ ਹੋਣਗੇ। ਉਹ ਕੂਲੇ ਪੱਤੇ ਸਭ ਤੋਂ ਵੱਧ ਜ਼ਿੰਕ ਨੂੰ ਜਜ਼ਬ ਕਰਦੇ ਆ। ਉਹ ਤੋਂ ਪਹਿਲਾਂ ਜਦੋਂ ਪੱਤੇ ਹੀ ਹੈ ਨਹੀਂ, ਤਾਂ ਉਹ ਫਿਰ ਉਹ ਜਜ਼ਬ ਨਹੀਂ ਹੋਣਾ। ਸਗੋਂ ਉਹ ਜਿਹੜੀ ਜ਼ਿੰਕ ਹੈ, ਉਹ ਪਿਛਲੇ ਸਾਲ ਜ਼ਿੰਕ ਸਲਫੇਟ ਦੇ ਤੌਰ ਦੇ ਉੱਤੇ ਜਦੋਂ ਅਸੀਂ ਅਕਤੂਬਰ ਦੇ ਵਿੱਚ ਪਾਈ ਹੋਊਗੀ, ਉਹ ਜ਼ਿਆਦਾ ਬਿਹਤਰ ਹੈ।
ਠੀਕ ਹੈ। ਸੋ ਇਸ ਕਰਕੇ ਜਿੰਨੇ ਹੁਣ ਅੰਦਰ ਤੱਤ ਨੇ ਬੂਟੇ ਦੇ ਜਾਂ ਅੰਦਰ ਖੁਰਾਕ ਹੈ, ਅੰਦਰ ਸ਼ੂਗਰਸ ਨੇ ਬੂਟੇ ਨੇ ਪਿਛਲੇ ਸਾਲ ਦੀਆਂ ਜਮ੍ਹਾਂ ਕੀਤੀਆਂ, ਇਹਨਾਂ ਕੰਮਾਂ ਦੇ ਵਾਸਤੇ ਬੂਟਾ ਉਹੀ ਇਸਤੇਮਾਲ ਕਰਦਾ। ਸੋ ਉਹ ਜਿਹੜੇ ਜ਼ਿਆਦਾ ਇਨਪੁਟ ਹੈ। ਹਾਂ, ਕੁਛ ਪਲਾਂਟ ਗਰੋਥ ਰੈਗੂਲੇਟਰਸ ਜਿਵੇਂ ਹੈਰੀਟੇਨ ਹੈ, ਜਿਹੜੀ AVG ਹੈ, ਜਾਂ ਸਾਈਟੋਕਾਈਨਿਨ ਐਕਟੀਵਿਟੀ ਵਾਲੇ ਪਲਾਂਟ ਗਰੋਥ ਰੈਗੂਲੇਟਰਸ, ਉਹ ਕਿਤੇ ਨਾ ਕਿਤੇ ਉਹ ਟਾਈਮਿੰਗ ਉਹਨਾਂ ਦੀ ਕਾਮਯਾਬ ਹੋ ਸਕਦੀ ਹੈ। ਕੁਛ ਐਕਸਪੈਰੀਮੈਂਟਲ ਤੌਰ ਦੇ ਉੱਤੇ ਵੀ ਤੁਸੀਂ ਕਰ ਸਕਦੇ ਹੋ। ਉਹਨਾਂ ਦੇ ਬਾਰੇ ਇੱਕ ਵੱਖਰੀ ਸਾਇੰਸ ਹੈ, ਜਾਂ ਉਹ ਹਾਲੇ ਥੋੜ੍ਹੀ ਖੋਜ ਆ ਰਹੀ ਹੈ। ਠੀਕ ਹੈ। ਉਹ ਇੱਕ ਇਹੋ ਜਿਹੀ ਵਿੰਡੋ ਹੈਗੀ ਹੈ ਜਿਹੜੀ ਐਕਸਪਲੋਰ ਕੀਤੀ ਜਾ ਸਕਦੀ ਹੈ, ਪਰ ਕੋਈ ਇਦਾਂ ਦੀ ਕੋਈ ਰეკਮੈਂਡੇਸ਼ਨ ਯੂਨੀਵਰਸਿਟੀ ਵੱਲੋਂ ਐਜ਼ ਸੱਚ ਇਸ ਟਾਈਮ ਦੇ ਉੱਤੇ ਨਹੀਂ। ਠੀਕ ਹੈ। ਸੋ ਹੁਣ ਤੁਸੀਂ ਸਿਟਰਸ ਦਾ ਸ਼ੁਰੂਆਤ 'ਚ ਥੋੜ੍ਹਾ ਜਿਹਾ ਦੱਸਿਆ ਸੀ, ਸੋ ਐਲਮੰਡ ਤੋਂ ਇਲਾਵਾ ਪਿਸਤਾਸ ਦਾ ਥੋੜ੍ਹਾ ਤੁਸੀਂ ਦੱਸਿਆ, ਬਾਕੀ ਫਸਲਾਂ ਦੇ ਉੱਤੇ ਇਹ ਸਾਰੇ ਵੈਦਰ ਇਵੈਂਟਸ, ਫਰੋਸਟ ਇਵੈਂਟਸ ਦਾ ਕਿੱਦਾਂ ਅਸਰ ਦੇਖ ਰਹੇ ਆਪਾਂ? ਸਿਟਰਸ ਦੇ ਵਿੱਚ ਮੈਂ ਕੱਲ੍ਹ ਹੀ ਫੋਟੋਆਂ ਖਿੱਚ ਕੇ ਲਿਆਇਆ, ਜਿਹੜੀ ਨਿੰਬੂਆਂ ਦੇ 1 ਸਾਲ 2 ਸਾਲ ਪੁਰਾਣੇ ਬੂਟੇ, ਠੀਕ ਹੈ, ਉਹਨਾਂ ਦੇ ਉੱਤੇ ਸਿਟਰਸ ਦੇ ਵਿੱਚ ਵੀ ਫਰੋਸਟ ਇਵੈਂਟਸ ਦਾ ਇਹੀ ਹਾਲ ਰਿਹਾ ਕਿ ਸਿਟਰਸ ਦੀਆਂ ਕਰੂੰਬਲਾਂ ਕਾਫੀ, ਉਹ ਕਰੂੰਬਲਾਂ ਮਰ ਜਾਂਦੀਆਂ ਨੇ, ਉਹ ਪੱਤੇ ਉੱਤੋਂ ਅਖੀਰ ਤੋਂ ਡੈਡ ਹੋ ਜਾਂਦੇ ਆ ਤੇ ਭੂਰੇ ਜਿਹੇ ਹੋ ਜਾਂਦੇ। ਸੋ ਸਿਟਰਸ ਨੂੰ ਵੀ ਇਸ ਟਾਈਮ ਦੇ ਉੱਤੇ ਫਰੋਸਟ ਦੀ ਮਾਰ ਕਾਫੀ ਪੈਂਦੀ ਹੈ। ਜੇਕਰ ਤੁਹਾਡੇ ਕੋਲੇ ਬਜਟ ਹੈਗਾ ਤੇ ਜੇਕਰ ਤੁਸੀਂ ਆਉਣ ਵਾਲੇ ਸਾਲਾਂ ਵਾਸਤੇ ਪ੍ਰੋਟੈਕਸ਼ਨ ਕਰ ਰਹੇ ਹੋ, ਔਰ ਖਾਸ ਤੌਰ ਉੱਤੇ ਬੇਅਰਿੰਗ ਕ੍ਰੌਪਸ ਨੇ, ਤਾਂ ਤੁਸੀਂ ਵਿੰਡ ਮਸ਼ੀਨਸ ਦੇ ਵਿੱਚ ਇਨਵੈਸਟ ਕਰ ਸਕਦੇ ਹੋ। ਕਾਫੀ ਮਹਿੰਗੀ ਆਉਂਦੀ ਹੈ, ਪਰ ਉਹ ਕਿਸੇ ਹੱਦ ਤੱਕ ਤੁਹਾਨੂੰ ਪ੍ਰੋਟੈਕਸ਼ਨ ਦੇ ਸਕਦੀ ਹੈ ਅਗਲੇ ਸਾਲਾਂ ਦੇ ਵਾਸਤੇ। ਠੀਕ ਹੈ। ਜੇ ਛੋਟੇ ਬੂਟੇ ਨੇ, ਕਈ ਵਾਰੀ ਉਹ ਉਹਨਾਂ ਖਰਚਾ ਜਸਟੀਫਾਈਡ ਨਹੀਂ ਹੁੰਦਾ। ਛੋਟੇ ਬੂਟੇ ਇਹ ਹੈ ਕਿ ਉਹਨਾਂ ਦੀਆਂ ਕਰੂੰਬਲਾਂ ਨੂੰ ਤੁਸੀਂ ਕੱਟਦੇ ਹੋ ਜਾਂ ਉਹ ਮਰ ਗਈਆਂ ਤਾਂ ਉਹਨਾਂ ਨੇ ਸਾਈਡ ਤੋਂ ਹੋਰ ਫਟਾਰਾ ਹੋ ਜਾਣਾ। ਪਰ ਜਿਹੜੀ ਵੱਡੀ ਚੀਜ਼ ਜਿਹੜੀ ਇਹ ਚਾਹੀਦੀ ਹੈ, ਕਈ ਵਾਰੀ ਆਪਾਂ ਕੀ ਕਰਦੇ ਹਾਂ ਕਿ ਮੌਸਮ ਖੁੱਲਿਆ, ਅੱਧ ਫਰਵਰੀ ਦੇ ਵਿੱਚ ਦੇਖਿਆ ਕਿ ਹੁਣ ਤਾਂ ਜੀ 4-5 ਦਿਨ ਧੁੱਪਾਂ ਲੱਗ ਗਈਆਂ, ਵਧੀਆ, ਤੇ ਹੁਣ ਆਪਾਂ ਚਲੋ ਕੰਮ ਸ਼ੁਰੂ ਕਰ ਦਈਏ, ਫਰਟੀਲਾਈਜ਼ਰ ਪਾ ਦਈਏ ਚਮਚਾ। ਉਹ ਜੇ ਚਮਚਾ ਫਰਟੀਲਾਈਜ਼ਰ ਪਾਤੀ ਹੁੰਦੀ, ਉਹਨੇ ਅਸਰ ਕਰਨਾ ਸੀ 4-5-7 ਦਿਨਾਂ ਬਾਅਦ, ਫਟਾਰਾ ਨਵਾਂ ਆਉਣਾ ਸੀ, ਫਿਰ ਫਰੋਸਟ ਆ ਜਾਂਦੀ ਹੈ ਤੇ ਫਿਰ ਉਹ ਕਰੂੰਬਲਾਂ ਨੂੰ ਮਾਰ ਦਿੰਦੀ ਹੈ। ਸੋ ਇਸ ਕਰਕੇ ਜਦੋਂ ਤੁਹਾਡੇ ਇਲਾਕੇ ਦੇ ਵਿੱਚ ਆਖਰੀ ਫਰੋਸਟ ਦਾ ਵੇਲਾ ਟਲ ਜਾਵੇ, ਜਦੋਂ ਤੁਹਾਨੂੰ ਪੱਕੀ ਤਰ੍ਹਾਂ ਸ਼ੋਰ ਹੋ ਜਾਵੇ, ਉਹ ਮਾਰਚ ਦਾ ਪਹਿਲਾ ਹਫਤਾ ਹੁੰਦਾ ਅਕਸਰ ਸਾਡੀ ਕੱਟ ਆਫ ਟਾਈਮ ਇਹਨਾਂ ਏਰੀਆਜ਼ ਦੇ ਵਿੱਚ, ਕਿ ਉਦੋਂ ਬਾਅਦ ਅਕਸਰ ਫਰੋਸਟ ਨਹੀਂ ਪੈਂਦੀ। ਸੋ ਉਦੋਂ ਜਦੋਂ ਯਕੀਨੀ ਹੋ ਜਾਵੇ, ਉਦੋਂ ਬਾਅਦ ਹੀ ਤੁਸੀਂ ਪਹਿਲੀ ਫਰਟੀਲਾਈਜ਼ਰ ਪਾਓ, ਤਾਂ ਕਿ ਜਿਹੜਾ ਵੀ ਫਿਰ ਨਵਾਂ ਫਟਾਰਾ ਆਉਂਦਾ ਉਹ ਬੂਟੇ ਨੂੰ ਤੰਦਰੁਸਤੀ ਤੇ ਉਹਦੀ ਗਰੋਥ ਨੂੰ ਹੁਲਾਰਾ ਦੇਵੇ। ਸੋ ਇਹ ਜਿਹੜਾ ਇੱਕ ਸਮੇਂ ਸੀਮਾ ਬੱਝੀਆਂ ਨੇ, ਕਾਹਲੇ ਨਹੀਂ ਪੈਣਾ ਚਾਹੀਦਾ। ਹਾਂ, ਇਹ ਮਤਲਬ ਹਰ ਇੱਕ ਚੀਜ਼ ਦੇ ਵਿੱਚ ਆਪਾਂ ਕੋਈ ਨਵੇਂ ਤਾਂ ਨਹੀਂ ਲੱਗੇ ਕਰਨ, ਚਿਰ ਦੀਆਂ ਚੱਲਦੀਆਂ ਆ ਰਹੀਆਂ। ਸੋ ਸਮੇਂ ਦੇ ਹਿਸਾਬ ਦੇ ਨਾਲ ਹੀ ਆਪਾਂ ਨੂੰ ਗੇੜ 'ਚ ਹੀ ਚੱਲਣਾ ਚਾਹੀਦਾ। ਨਹੀਂ, ਇਹ ਬਿਲਕੁਲ ਬਹੁਤ ਵਧੀਆ। ਸੋ ਹੁਣ ਤੁਸੀਂ ਇਸ ਦੇ ਵਿੱਚ ਪਹਿਲੋਂ ਸ਼ੁਰੂਆਤ 'ਚ ਤੁਸੀਂ ਗੱਲ ਕੀਤੀ ਸੀਗੀ ਜਿਹੜੀ ਸਬਜ਼ੀਆਂ ਨੂੰ ਲੈ ਕੇ, ਵੀ ਸਬਜ਼ੀਆਂ ਦੇ ਉੱਤੇ ਵੀ ਇਸ ਦਾ ਅਸਰ ਹੋ ਸਕਦਾ ਹੈ। ਹੁਣ ਜਿੱਦਾਂ ਹੁਣ ਮੀਂਹ ਪੈ ਜਾਣੇ ਇੱਕ ਵਾਰੀ ਫੇਰ, ਅਜੇ ਮਿੱਟੀ ਵੱਤ ਨਹੀਂ ਆਊਗੀ, ਸੁੱਕੂਗੀ ਨਹੀਂ ਤੇ ਫਿਰ ਲੱਗੂਗਾ ਕੀ, ਤੇ ਫਿਰ ਉੱਗੂਗਾ ਕਦੋਂ? ਸੋ ਉਹਦੇ ਤੇ ਤੁਸੀਂ ਕਿੱਦਾਂ ਦੇਖਦੇ ਹੋ ਇਸ ਵਾਰ ਵੈਦਰ ਇਵੈਂਟਸ ਦਾ ਅਸਰ? ਦੇਖੋ, ਕੁਝ ਸਾਲ ਪਹਿਲਾਂ ਵੀ ਇਹ ਹੋਇਆ ਸੀ ਏਦਾਂ ਕਿ ਇਹਨੂੰ ਆਪਾਂ ਵੈਟ ਸਪ੍ਰਿੰਗ ਕਹਿੰਦੇ ਆ, ਵੀ ਹਾਲੇ ਤਾਂ ਆਪਾਂ ਲੇਟ ਵਿੰਟਰ ਟਾਈਮ ਚੱਲ ਰਿਹਾ ਤੇ ਸਪ੍ਰਿੰਗ ਦਾ ਟਾਈਮ ਹਲੇ ਸ਼ੁਰੂ ਹੋਣਾ। ਸੋ ਮਾਰਚ ਤੇ ਕਈ ਵਾਰੀ ਅਪ੍ਰੈਲ ਦੇ ਐਂਡ ਤੱਕ ਮੀਂਹ ਪਈ ਜਾਂਦੇ ਆ, ਮਈ 'ਚ ਵੀ ਛਿੱਟੇ ਪੈ ਜਾਂਦੇ ਆ, ਵਾਛੜ ਮਾੜੀ ਮੋਟੀ, ਹੈ ਨਾ। ਸੋ ਜਿਹੜੇ ਉੱਦਾਂ ਦੇ ਸਾਲ ਹੁੰਦੇ ਆ, ਤਾਂ ਉਹ ਜਦੋਂ ਗਰਮੀਆਂ ਦੀਆਂ ਸਬਜ਼ੀਆਂ ਲੱਗਣੀਆਂ, ਗਰਮੀਆਂ ਦੇ ਵਿੱਚ ਸਲੀਨਾ ਵੈਲੀ ਦੇ ਵਿੱਚ ਸਲਾਦ ਦੀਆਂ ਫਸਲਾਂ ਵੀ ਲੱਗਣੀਆਂ, ਟਮਾਟਰ ਵੀ ਲੱਗਣੇ ਆ, ਖਰਬੂਜ਼ੇ, ਇਹੋ ਜਿਹਾ ਕੁਛ ਬਹੁਤ ਹੁੰਦਾ, ਤਾਂ ਉਹਨਾਂ ਦੀ ਬਿਜਾਈ ਅਕਸਰ ਇਹੋ ਜਿਹੇ ਸਾਲਾਂ ਦੇ ਵਿੱਚ ਲੇਟ ਹੋ ਜਾਂਦੀ ਹੈ। ਜੇ ਆਪਾਂ ਇਹ ਮੰਨ ਕੇ ਚੱਲੀਏ ਵੀ ਐਤਕੀ ਦਾ ਸਾਲ ਹੋਰ 2 ਮਹੀਨੇ ਸਾਡੇ ਇਦਾਂ ਦੇ ਹੀ ਲੰਘਣੇ ਆ, ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ, ਹੋ ਸਕਦਾ ਕਿ ਅਪ੍ਰੈਲ ਤੱਕ ਮੀਂਹ ਬੰਦ ਹੀ ਨਾ ਹੋਣ, ਤਾਂ ਉਹਦੇ ਵਿੱਚ ਮਿੱਟੀ ਦੇ ਵਿੱਚ ਨਮੀ ਤਾਂ ਉਹ ਚੰਗੀ ਗੱਲ ਆ, ਉਹ ਬਰਕਰਾਰ ਰੱਖਣੀ, ਪਰ ਉਹਦੇ ਨਾਲ ਇਹ ਵੀ ਹੈ, ਜਿਵੇਂ ਤੁਸੀਂ ਦੱਸਿਆ, ਕਿ ਜਿਹੜੀ ਅਗਲੀ ਤਿਆਰੀ ਹੈ ਉਹ ਬਿਜਾਈ ਲੇਟ ਹੋ ਜਾਂਦੀ ਹੈ। ਸੋ ਪਿਛੇਤੀ ਬਿਜਾਈ ਦਾ ਮਤਲਬ ਇਹ ਹੈ ਕਿ ਫਿਰ ਉਸ ਤੋਂ ਬਾਅਦ ਉਹਦਾ ਝਾੜ ਵੀ ਪਿਛੇਤਾ ਆਊਗਾ। ਸੋ ਮੈਨੂੰ ਯਾਦ ਆਇਆ, ਮੈਨੂੰ ਸੈਨ ਫਰਾਂਸਿਸਕੋ ਦੇ ਰੇਡੀਓ ਸਟੇਸ਼ਨ ਨੇ ਕਾਲ ਕੀਤੀ ਸੀਗੀ, ਉਹਨਾਂ ਦੇ ਨਾਲ ਮੈਂ ਇਹੀ ਗੱਲਬਾਤ ਕਰ ਰਿਹਾ ਸੀਗਾ 3-4 ਸਾਲ ਪਹਿਲਾਂ, ਐਗਜ਼ੈਕਟਲੀ ਇਹੀ ਗੱਲ ਕਿ ਹੁਣ ਕੀ ਬਣੂਗਾ, ਹੁਣ ਕੀ ਹੋਊਗਾ। ਉਸ ਸਾਲ ਕੀ ਹੋਇਆ ਸੀਗਾ ਕਿ ਸ਼ਿਕਾਗੋ, ਨਿਊਯਾਰਕ, ਅਟਲਾਂਟਾ ਦੇ ਰੈਸਟੋਰੈਂਟਸ ਦੇ ਵਿੱਚ ਸੈਲਡ ਦੀ ਜਾਂ ਹੋਰ ਸਬਜ਼ੀਆਂ ਦੀ ਉਹਨਾਂ ਦੀਆਂ ਪਲੇਟਾਂ ਦੀ ਅਸਮਾਨੀ ਚੜ੍ਹ ਗਈਆਂ ਸੀ, ਕੀਮਤ ਸ਼ਾਰਟੇਜ ਹੋ ਜਾਂਦੀ ਹੈ ਇਸ ਤਰੀਕੇ ਦੇ ਨਾਲ, ਹੈ ਨਾ। ਸੋ ਇੱਕ ਤਾਂ ਉਹ ਅਗਾਊਂ ਆਪਾਂ ਨੂੰ ਪਲੈਨਿੰਗ ਉਸ ਤਰੀਕੇ ਦੇ ਨਾਲ ਦੇਖਣੀ ਚਾਹੀਦੀ ਹੈ। ਹੁਣ ਕਈ ਉਹੀ ਚੀਜ਼ਾਂ ਨੇ, ਜੇ ਪਾਣੀ ਖੜਾ ਜਾਂ ਫਲੱਡ ਦਾ ਪਾਣੀ ਇਦਾਂ ਦਾ ਖੜਾ ਕਿ ਡਰੇਨ ਨਹੀਂ ਹੋ ਰਿਹਾ, ਫਿਰ ਤਾਂ ਉਹਦੇ ਲਈ ਆਪਾਂ ਹੱਲ ਲੱਭ ਸਕਦੇ ਹਾਂ, ਜਾਂ ਉਹਦੀ ਇਸ ਤਰ੍ਹਾਂ ਦੀ ਮਦਦ ਕਰਕੇ ਤਿਆਰੀ ਆਪਾਂ ਕਰ ਸਕਦੇ ਹਾਂ। ਨਹੀਂ ਤਾਂ ਫਿਰ ਜੇਕਰ ਆਪਣੇ ਕੋਲੇ ਪ੍ਰੋਟੈਕਟਡ ਕਲਟੀਵੇਸ਼ਨ ਦੇ ਲਈ ਜਾਂ ਇਨਡੋਰ
ਰੇਜ਼ਿੰਗ ਦੇ ਲਈ ਫੈਸਿਲਿਟੀ ਹੈਗੀ ਹੈ, ਜਾਂ ਹੂੰ ਜਿਹੜੇ ਲੋਕ ਇਸ ਚੀਜ਼ ਦੇ ਵਾਸਤੇ ਚਾਹਵਾਨ ਨੇ ਕਿ ਅਸੀਂ ਹੂੰ ਇਨਡੋਰ ਇਹ ਚੀਜ਼ਾਂ ਕਰਨੀਆਂ ਨੇ, ਕਰਨੀਆਂ ਨੇ। ਐਕਸਪੈਰੀਮੈਂਟਲ ਨੇ, ਸੋ ਇਦਾਂ ਦੇ ਸਾਲ ਫਿਰ ਉਸ ਤਰ੍ਹਾਂ ਦੇ ਪ੍ਰੋਡਕਸ਼ਨ ਸਿਸਟਮ ਦੇ ਵਾਸਤੇ ਲਾਹੇਵੰਦ ਹੋ ਸਕਦੇ ਆ, ਤਾਂ ਹੂੰ ਕਿ ਤੁਸੀਂ ਅਰਲੀ ਪੈਦਾਵਾਰ ਕਰਕੇ ਅਰਲੀ ਮਾਰਕੀਟ ਕੈਪਚਰ ਕਰ ਸਕੋ। ਤੇ ਹੂੰ ਇਹ ਵੀ ਇੱਕ ਲਾਹੇਵੰਦ ਅਪਰੋਚ ਓਪਰਚੁਨਿਟੀ ਹੋ ਆ। ਸਕਦੀ ਹੈ, ਹੂੰ ਅਪਰਚੁਨਿਟੀ ਹੋ ਸਕਦੀ ਹੈ। ਸੋ ਦੇਖੋ, ਖੇਤੀਬਾੜੀ ਦੇ ਵਿੱਚ ਇਹੀ ਹੁੰਦਾ ਹੈ ਕਿ ਇੱਕ ਥਾਂ ਦੇ ਉੱਤੇ ਕਿਤੇ ਮਾਰ ਆ ਗਈ, ਉਹ ਹੂੰ ਦੂਸਰੇ ਕਿਸਾਨ ਦਾ ਇਹਨੂੰ ਕਿਤੇ ਆਪਾਂ ਫਾਇਦਾ ਕਿਤੇ ਹਾਂ ਕਿਤੇ ਨੁਕਸਾਨ ਇਹ ਉਹ ਚੱਲਦਾ ਜੀ ਹੀ ਰਹੇ। ਇਹ ਤਾਂ ਰੰਗ ਇਹ ਬੈਲੈਂਸ ਜਿਹੜਾ ਹੂੰ ਇਦਾਂ ਜਿਹੜਾ ਉਹ ਬਣ ਜਾਂਦਾ ਹੈ। ਕੋਈ ਜ਼ਰੂਰੀ ਤਾਂ ਨਹੀਂ ਹੈ ਵੀ ਫਿਰ ਹਰ ਇੱਕ ਜਣਾ ਗ੍ਰੀਨ ਹਾਊਸ ਵਾਲਾ ਹੀ ਹੋਵੇ, ਇਕੱਲੀ ਛੱਤ ਜੀ ਪਾ ਕੇ ਉਹਦੇ ਵਿੱਚ ਵੀ ਸਰ ਜਾਂਦਾ ਆ, ਹਾਂ ਟਰਾਂਸਪੇਰੈਂਟ ਜਿਹਾ ਜਿਹੜਾ ਜੀ ਉਹ ਕਰਕੇ। ਜਿਵੇਂ ਹਾਈ ਟਨਲਸ ਹਾਂ ਹੈਗੀਆਂ ਨੇ, ਹਾਈ ਟਨਲ ਹੁੰਦੀਆਂ ਨੇ ਜਿਹੜੀਆਂ ਗ੍ਰੀਨ ਹਾਊਸ ਵਾਂਗੂ ਸੋਲਿਡ ਤੇ ਪ੍ਰੋਪਰ ਗਲਾਸ ਵਾਲਾ ਸਟਰਕਚਰ ਨਹੀਂ ਹੁੰਦਾ। ਠੀਕ ਹੈ। ਉਹ ਹਾਈ ਟਨਲਸ ਹੁੰਦੀਆਂ ਨੇ, ਉਹ ਫਰੇਮ ਹੁੰਦਾ ਮੈਟਲ ਦਾ ਹੀ ਹੁੰਦਾ, ਕਈ ਵਾਰੀ ਉਹ ਫਰੇਮ ਪੀਵੀਸੀ ਦਾ ਵੀ ਹੁੰਦਾ, ਠੀਕ ਹੈ। ਤੇ ਉਹਦੇ ਉੱਤੇ ਸ਼ੀਟ ਹੁੰਦੀ ਹੈ, ਪਲਾਸਟਿਕ ਦੀ ਸ਼ੀਟ ਪਾਈ ਹੁੰਦੀ ਹੈ, ਤਾਂ ਉਹ ਮੀਂਹਾਂ ਤੋਂ ਵੀ ਬਚਾ ਕੇ ਹੇਠਾਂ ਉਹ ਥੋੜੀ ਜ਼ਮੀਨ ਸੁੱਕੀ ਰਹਿ ਸਕਦੀ ਹੈ। ਸੋ ਹਾਈ ਟਨਲ, ਅੱਛਾ ਹਾਈ ਟਨਲ ਦੇ ਬਾਰੇ ਮੈਂ ਜ਼ਿਕਰ ਚੱਲਿਆ ਤਾਂ ਮੈਂ ਵੀ ਕਹਿ ਦਿਆਂ ਕਿ NRCS ਦੀਆਂ ਗ੍ਰਾਂਟਾਂ ਵੀ ਹੁੰਦੀਆਂ ਨੇ ਹਾਈ ਟਨਲ ਵਾਸਤੇ, ਅੱਛਾ, ਜੇ ਤੁਸੀਂ ਉਸ ਪਾਸੇ ਨੂੰ ਤੁਰਨਾ ਚਾਹੁੰਦੇ ਹੋ, ਉਦਾਂ ਦੇ ਵੈਂਚਰ ਪਰ ਕਰਨਾ ਇਹ ਚਾਹੁੰਦੇ ਹੋ ਸਿਰਫ ਉਹ ਕਮਰਸ਼ੀਅਲ ਦੇ ਲਈ ਆ, ਜਾਂ ਹੁਣ ਕਈਆਂ ਦੇ ਘਰ ਦੇ ਪਿੱਛੇ ਥਾਂ ਬਥੇਰੀ ਹੁੰਦੀ ਉੱਥੇ ਵੀ ਲਾ ਸਕਦੇ ਆ? ਇਹ ਤੁਹਾਨੂੰ ਪਤਾ ਕਰਨਾ ਪੈਣਾ। ਹੋ ਠੀਕ ਸਕਦਾ ਹੈ। ਤੁਸੀਂ ਉਹਨੂੰ ਇਸ ਤਰੀਕੇ ਨਾਲ ਪ੍ਰੋਜੈਕਟ ਕਰਕੇ ਉਹ ਅਪਲਾਈ ਕਰ ਸਕੋ। ਹੋ ਸਕਦਾ ਉਹਨਾਂ ਕੋਲੇ ਕੋਈ ਨਾ ਕੋਈ ਆਪਸ਼ਨ ਹੋਵੇ, ਕਿਉਂਕਿ ਮਹਿਕਮੇ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ ਜਿਨ੍ਹਾਂ ਦਾ ਆਪਾਂ ਨੂੰ ਵੀ ਨਹੀਂ ਪਤਾ, ਨਹੀਂ ਪਤਾ। ਇਸ ਕਰਕੇ ਉਹ ਚੀਜ਼ ਪਤਾ ਕੀਤੀ ਜਾ ਸਕਦੀ ਹੈ। ਪਰ ਉਹ ਵੀ ਵੈਂਚਰਸ ਨੇ ਇਦਾਂ ਦੇ, ਜੇ ਤੁਸੀਂ ਇੰਟਰਸਟਿਡ ਹੋ ਕਿਸੇ ਨਵੇਂ ਵੈਂਚਰ ਦੇ ਵਿੱਚ, ਤਾਂ ਮੇਰੇ ਖਿਆਲ ਨਾਲ ਉਹ ਵੀ ਵਧੀਆ ਇੱਕ ਵੈਂਚਰ ਹੋ ਸਕਦਾ ਹੈ। ਇਹਦੇ ਬਾਰੇ ਮੈਂ ਇੱਥੇ ਜ਼ਿਕਰ ਕਰਦੇ ਹਾਂ ਕਿ ਜਿਹੜਾ CDFA ਵੱਲੋਂ ਸਪਾਂਸਰਡ ਇੱਕ ਪ੍ਰੋਜੈਕਟ ਹੈਗਾ, ਆਪਣੀ ਪੱਗ ਸੰਸਥਾ ਨੂੰ ਮਿਲਿਆ ਸੀ, ਪਰ ਮੈਂ ਉਹਦਾ ਪ੍ਰੋਜੈਕਟ ਡਾਇਰੈਕਟਰ ਹਾਂ। ਠੀਕ ਹੈ। ਸੋ ਮੈਂ ਉਸ ਨੂੰ ਐਜ਼ ਕੰਸਲਟੈਂਟ ਉਸ ਸਾਰੇ ਪ੍ਰੋਜੈਕਟ ਨੂੰ ਹੈਂਡਲ ਕਰ ਰਿਹਾ। ਉਹ ਆਪਣਾ ਸੈਂਗਰ ਦੇ ਵਿੱਚ ਉਹ ਪਲਾਟ ਲੱਗਿਆ ਹੋਇਆ ਡੈਮੋਨਸਟ੍ਰੇਸ਼ਨ ਟ੍ਰਾਇਲ। ਪਿਛਲੇ ਸਾਲ ਅਸੀਂ ਗਰਮੀਆਂ ਦੀਆਂ ਸਬਜ਼ੀਆਂ, ਉਹਦੇ ਚ ਅਸੀਂ ਦੇਸੀ ਸਬਜ਼ੀਆਂ ਨੂੰ ਲੈ ਕੇ ਸਾਰਾ, ਕੱਦੂ, ਤੋਰੀ, ਭਿੰਡੀ, ਚੱਪਣ ਕੱਦੂ, ਇਹਨਾਂ ਨੂੰ ਲੈ ਕੇ ਅਸੀਂ ਕਰ ਰਹੇ ਹਾਂ। ਹੁਣ ਆਪਾਂ ਮੂਲੀਆਂ ਤੇ ਸ਼ਲਗਮ ਤੇ ਇਹੋ ਜਿਹਾ ਕੁਝ ਲਾਇਆ। ਸੋ ਉਹਦਾ ਤਕਰੀਬਨ ਆਪਾਂ ਮਾਰਚ ਦੇ ਅਖੀਰਲੇ ਹਫਤੇ, ਮੈਂ ਹਜੇ ਡੇਟ ਅਨਾਉਂਸ ਨਹੀਂ ਕੀਤੀ, ਮਾਰਚ ਦੇ ਅਖੀਰਲੇ ਹਫਤੇ ਫਿਰ ਇੱਕ ਆਪਾਂ ਡੈਮੋਨਸਟ੍ਰੇਸ਼ਨ ਡੇ ਉੱਥੇ ਮਨਾਉਣਾ, ਕਿਸੇ ਸ਼ਨੀਵਾਰ ਨੂੰ ਖਾਸ ਤੌਰ ਤੇ ਕਰਾਂਗੇ। ਤਾਂ ਉਹ ਡੈਮੋਨਸਟ੍ਰੇਸ਼ਨ ਡੇ ਦੇ ਵਿੱਚ ਅਸੀਂ ਦੱਸਦੇ ਹਾਂ ਕਿ ਉਹ ਹਾਈ ਟਨਲ ਦੇ ਵਿੱਚ ਹੀ ਹੈ, ਕਿ ਇਦਾਂ ਦੇ ਸਟਰਕਚਰ ਦੇ ਵਿੱਚ ਇਦਾਂ ਦੀਆਂ ਤਕਨੀਕਾਂ ਦੇ ਨਾਲ ਤੁਸੀਂ ਸਬਜ਼ੀਆਂ ਘਰੇਲੂ ਪੱਧਰ ਤੇ ਵੀ ਤੇ ਕਮਰਸ਼ੀਅਲ ਪੱਧਰ ਤੇ ਵੀ ਕਿਸ ਤਰੀਕੇ ਨਾਲ ਉਗਾ ਸਕਦੇ, ਦੇਸੀ ਸਬਜ਼ੀਆਂ ਖਾਸ ਤੌਰ ਤੇ। ਸੋ ਉਹ ਵੀ ਇੱਕ ਬੜੀ ਵਧੀਆ ਅਪਰਚੂਨਿਟੀ ਹੈਗੀ ਹੈ, ਨੌਲੇਜ ਦੀ ਅਪਰਚੂਨਿਟੀ ਆ। ਉਹ ਡੈਮੋ ਡੇ ਦੇ ਵੇਲੇ ਜਦੋਂ ਫਿਰ ਆਪਾਂ ਦੁਬਾਰਾ ਅਨਾਉਂਸਮੈਂਟ ਕਰਾਂਗੇ, ਦੱਸ ਦਵਾਂਗੇ। ਜੀ, ਸੋ ਨਹੀਂ ਬਿਲਕੁਲ। ਤੇ ਡਾਕਟਰ ਬਰਾੜ ਵੀ ਹੁਣ ਜਿੱਦਾਂ ਤੁਸੀਂ ਇਹ ਦੱਸਿਆ, ਵੀ ਇੱਕ ਤਾਂ ਥੋੜੀ ਜਿਹੀ ਸਾਨੂੰ CDFA ਵਾਲੇ ਬਾਰੇ ਦੱਸੋ। ਇਹ ਵੀ ਦੱਸ ਦਿਓ ਵੀ ਫ੍ਰੈਜ਼ਨੋ ਦੇ ਜਿੱਥੇ ਪੰਜਾਬੀ ਰੇਡੀਓ USA ਦਾ ਆਫਿਸ ਆ, ਨਾਲ ਹੀ ਪੱਗ ਸੰਸਥਾ ਦਾ ਆਫਿਸ ਆ। ਕੱਲ ਤੁਹਾਡੇ CDFA ਵਾਲੇ ਵੀ ਆਏ ਸੀਗੇ, ਸੋ ਉਹ ਵੀ ਪਲਾਟ ਦੇਖ ਕੇ ਆਏ ਆ। ਸੋ ਕਿੱਦਾਂ ਦਾ ਫੀਡਬੈਕ ਜਿਹੜਾ ਹੈ ਉਹਨਾਂ ਦਾ, ਜਿਹੜਾ ਉਸ ਚੀਜ਼ ਦੇ ਵਿੱਚ ਰਿਹਾ? ਜੀ, CDFA ਦੀ ਟੀਮ ਸੈਕਰਾਮੈਂਟੋ ਤੋਂ ਆਏ ਸੀ, ਤੇ ਉਹਨਾਂ ਨੇ ਬੇਹੱਦ ਸਲਾਹਿਆ, ਕਿਉਂਕਿ ਇਹਦੇ ਵਿੱਚ ਨਾ ਮਿਹਨਤ ਸਾਰੀ ਹੁਣ ਟੀਮ ਜਿਹੜੀ ਹੈ, ਪੱਗ ਦੇ ਵੀ ਵਲੰਟੀਅਰ ਸੀ, ਸਾਡਾ ਸਟੂਡੈਂਟ ਅਸਿਸਟੈਂਟ ਰੱਖਿਆ ਹੋਇਆ, ਮੇਰੇ ਨਾਲ ਡਾਕਟਰ ਰਣਜੀਤ ਰਿਆੜ, ਉਹ ਵੀ ਕੰਮ ਕਰ ਰਿਹਾ ਇਸ ਪ੍ਰੋਜੈਕਟ ਦੇ ਉੱਤੇ। ਸੋ ਉਹ ਬਹੁਤ ਸਾਰੇ ਘੰਟੇ, ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਇਨਵੈਸਟ ਹੋਈਆਂ ਉਹਦੇ ਵਿੱਚ ਕਿ ਉਹਨੂੰ ਖੜਾ ਕੀਤਾ ਜਾਵੇ ਗਰਾਊਂਡ ਤੋਂ ਪ੍ਰੋਜੈਕਟ ਨੂੰ। ਸਟਰਗਲਸ ਵੀ ਹੋਈਆਂ। ਪਹਿਲਾ ਪਹਿਲ ਸਭ ਤੋਂ ਪਹਿਲਾਂ ਅਸੀਂ ਜਦੋਂ ਪਹਿਲੇ 2021 ਦੀ ਦਸੰਬਰ ਦੇ ਵਿੱਚ, ਸਾਡੇ ਕੋਲੇ ਹੁਣ ਇੰਨੀਆਂ ਚੀਜ਼ਾਂ ਨਹੀਂ ਸੀ, ਇੱਕਦਮ ਗ੍ਰਾਂਟ ਆ ਗਈ, ਸਮਾਨ ਪੂਰਾ ਖਰੀਦਿਆ ਨਹੀਂ ਗਿਆ, ਤੇ ਮੀਂਹ ਆਉਣ ਵਾਲੇ ਸੀ, ਤੇ ਅਸੀਂ ਫਟਾਫਟ ਨਰਸਰੀ ਤੋਂ ਲਿਆ ਕੇ ਬੂਟੇ ਲਾਤੇ, ਗੋਭੀ ਦੀ ਪਨੀਰੀ ਲਾਤੀ, ਹੋਰ ਪਨੀਰੀਆਂ ਲਾਤੀਆਂ। ਉਹ ਜਦੋਂ ਪਨੀਰੀਆਂ ਲਾਈਆਂ ਤੇ ਰਾਤ ਨੂੰ ਕਵੇਲਾ ਹੋ ਗਿਆ, ਅਸੀਂ ਸੋਚਿਆ ਵੀ ਚਲੋ ਕੱਲ ਨੂੰ ਸਵੇਰੇ ਲਿਆ ਕੇ ਹੋਮ ਡਿਪੋ ਤੋਂ ਫਟਾਫਟ ਨਾ ਤੇ ਫੈਂਸ ਲਾ ਦੇਣੀ ਹੈ। ਉਹ ਰਾਤੋਂ ਰਾਤ ਸਹਾ ਆਇਆ ਇੱਕ, ਤਾਂ ਸਭ ਖਾ ਗਿਆ, ਸਭ ਛੱਕ ਗਿਆ। ਫਿਰ ਅਸੀਂ CDFA ਵਾਲਿਆਂ ਨੂੰ ਕਿਹਾ ਵੀ ਭਾਈ ਸਾਡਾ ਇਹ ਹੁਣ ਕੰਮ ਏਦਾਂ ਹੋ ਗਿਆ, ਸਾਡਾ ਡਿਲੇ ਹੋ ਜਾਊਗਾ। ਸੋ ਏਦਾਂ ਦੀਆਂ ਵੀ ਸਟਰਗਲਸ ਹੁੰਦੀਆਂ ਨੇ ਪ੍ਰੋਜੈਕਟਾਂ ਦੇ ਵਿੱਚ। ਪਰ ਕੱਲ ਦੀ ਮੀਟਿੰਗ ਤੋਂ ਬਾਅਦ ਬੜਾ ਹੌਸਲਾ ਹੋਇਆ, ਉਹਨਾਂ ਨੇ ਉੱਥੇ ਜਾ ਕੇ ਦੇਖਿਆ, ਪੁਰਾਣੀਆਂ ਫੋਟੋਆਂ ਦਿਖਾਈਆਂ ਕਿ ਪੁਰਾਣੀਆਂ ਕਿੱਦਾਂ ਹੋਈਆਂ ਫਸਲਾਂ। ਸੋ ਉਹਨਾਂ ਨੂੰ ਜਦੋਂ ਹੌਸਲਾ ਦਿੱਤਾ ਉਹਨਾਂ ਨੇ, ਫਿਰ ਸਾਨੂੰ ਵੀ ਏਦਾਂ ਹੁੰਦਾ ਕਿ ਜਦੋਂ ਚਲੋ ਕਿਸੇ ਚੀਜ਼ ਮਿਹਨਤ ਲੱਗਦੀ ਹੈ। ਸੋ ਮੇਰੀ ਗੁਜ਼ਾਰਿਸ਼ ਸਾਰੇ ਸਰੋਤਿਆਂ ਨੂੰ, ਜਿਹੜੇ ਵੀ ਸੁਣ ਰਹੇ ਨੇ, ਉਹਨਾਂ ਨੂੰ ਇਹ ਹੈ ਕਿ ਜਦੋਂ ਵੀ ਇਸ ਡੇਟ ਦੀ ਅਨਾਉਂਸਮੈਂਟ ਹੋਵੇ, ਤਾਂ ਪਲੀਜ਼ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ ਲੈ ਕੇ ਉੱਥੇ ਸ਼ਾਮਲ ਜ਼ਰੂਰ ਹੋਇਓ। ਇਹ ਫ੍ਰੀ ਇਵੈਂਟ ਹੋਊਗੀ, ਖਾਣ ਪੀਣ ਨੂੰ ਵੀ ਮਿਲੂਗਾ। ਜਿਹੜੀਆਂ ਵੀ ਸਬਜ਼ੀਆਂ ਉੱਥੇ ਹੈਗੀਆਂ ਨੇ, ਉਹ ਤੁਸੀਂ ਮੂਲੀਆਂ, ਸ਼ਲਗਮ ਆਪ ਪੁੱਟੋਗੇ। ਜੇ ਕੋਈ ਗੋਭੀ ਵੀ ਹੋਈ ਜਾਂ ਸਾਗ ਹੋਇਆ, ਉਹ ਤੁਹਾਨੂੰ ਤੋੜਨ ਨੂੰ ਮਿਲੂਗਾ, ਤੁਸੀਂ ਆਪਣਾ ਘਰ ਲਿਜਾ ਸਕਦੇ ਹੋ। ਖਾਣ ਪੀਣ ਨੂੰ ਵੀ ਮਿਲੂਗਾ, ਚਾਹ ਪਾਣੀ ਵੀ ਹੋਊਗਾ। ਸੋ ਕੋਈ ਲਾਗਤ ਨਹੀਂ ਹੈ, ਬਸ ਸਿਰਫ ਸ਼ਮੂਲੀਅਤ ਆਇਓ, ਉਹਦੇ ਨਾਲ ਸਾਡਾ ਵੀ ਹੌਸਲਾ ਵਧੂ, ਤੁਹਾਨੂੰ ਵੀ 4 ਗੱਲਾਂ ਜਾਣਕਾਰੀ ਦੀਆਂ ਮਿਲਣਗੀਆਂ, ਰਲ ਮਿਲ ਕੇ ਕਰਾਂਗੇ। ਨਾਲੇ ਡਾਕਟਰ ਬਰਾੜ ਉੱਥੇ ਮੌਕਾ ਵੀ ਹੋਊਗਾ, ਵੀ ਜਿੱਦਾਂ ਤੁਸੀਂ ਕਿਹਾ ਵੀ ਜੇ ਕੋਈ ਸੋਚ ਰਿਹਾ ਵੀ ਇਦਾਂ ਦੀ ਚੀਜ਼ ਕਰਨੀ ਚਾਹੁੰਦੇ ਆ, ਸਬਜ਼ੀਆਂ ਵਾਲੇ ਪਾਸੇ ਵੱਲ ਨੂੰ ਜਿਹੜਾ ਉਹ ਕੋਈ ਜਾਣਾ ਚਾਹੁੰਦਾ ਆ,
ਤਾਂ ਮਾਹਰਾਂ ਦੇ ਕੋਲੋਂ ਡਾਕਟਰ ਬਰਾੜ ਹੋਣਗੇ, ਡਾਕਟਰ ਰਿਆੜ ਹੋਣਗੇ ਤੇ ਹੋਰ ਵੀ ਜਿਹੜੇ NRCS ਦੇ ਵੀ ਹੋਣਗੇ। NRCS ਤੋਂ ਹਾਂ, ਹੋਣਗੇ ਜੀ। ਮੈਂ ਦੱਸ ਦਿਆਂ ਕਿ ਇਹ ਇੱਕ ਪੂਰਾ ਉੱਥੇ ਸਿਰਫ ਇਹ ਨਹੀਂ ਹੈ ਕਿ ਅਸੀਂ ਬਸ ਤੁਹਾਨੂੰ ਦਿਖਾ ਦੇਣਾ ਹੈ ਤੇ ਵੀ ਤੁਹਾਨੂੰ ਕਹਿਣਾ ਵੀ ਚਲੋ ਇਹਨੂੰ ਸਬਜ਼ੀਆਂ ਤੋੜ ਲਓ। ਉਹਦੇ ਵਿੱਚ ਤਕਰੀਬਨ 2 ਤੋਂ 3 ਘੰਟੇ ਦਾ ਸੈਮੀਨਾਰ ਵਗੈਰਾ ਉੱਥੇ ਖੜ ਕੇ ਕੋਈ ਫਾਰਮਲ ਅੰਦਰ ਨਹੀਂ, ਉੱਥੇ ਖੜ ਕੇ ਸਾਡੇ ਕੋਲੇ ਪੋਸਟਰਸ ਹੋਣਗੇ, ਅਸੀਂ ਦਿਖਾਵਾਂਗੇ ਕੀ ਮੈਪ ਹੈ, ਕਿੱਦਾਂ ਅਸੀਂ ਕੀਤਾ, ਕਿਹੜੀ ਚੀਜ਼ ਪਾਈ, ਕੰਪੋਸਟ ਪਾਈ ਹੈ, ਕਾਫੀ ਕੁਛ ਉਹਦੇ ਬਾਰੇ 15-20 ਮਿੰਟ ਦੀ ਸਾਡੀਆਂ ਗੱਲਾਂ ਬਾਤਾਂ ਅਸੀਂ ਸਾਂਝੀਆਂ ਕਰਾਂਗੇ। ਠੀਕ ਹੈ। ਫਿਰ NRCS ਦੇ ਬੰਦੇ ਵੀ ਆਉਣਗੇ, ਉਹ ਦੱਸਣਗੇ ਕਿ ਸਾਡੀਆਂ ਆਹ ਗ੍ਰਾਂਟਾਂ ਨੇ, ਤੁਸੀਂ ਜੇ ਇਹੀ ਕੰਮ ਸ਼ੁਰੂ ਕਰਨਾ ਤਾਂ ਸਾਡੇ ਕੋਲੋਂ ਅਸੀਂ ਫੰਡ ਲੈ ਸਕਦੇ ਹਾਂ। ਨਾਲੇ ਹਾਂਜੀ, ਪ੍ਰੋਪਰ ਇਹ ਮੁਕੰਮਲ ਪ੍ਰੋਗਰਾਮ ਹੈ ਜੀ। ਨਾਲੇ ਜਿਹੜੇ ਲੋਕ ਘਰਾਂ ਦੇ ਵਿੱਚ ਬੈਕਯਾਰਡ ਦੇ ਵਿੱਚ ਵੀ ਕਰਦੇ ਆ, ਉਹਨਾਂ ਨੂੰ ਵੀ ਕਈ ਕੁਛ ਨਵਾਂ ਸਿੱਖਣ ਨੂੰ ਮਿਲੂਗਾ। ਆਪਣੇ ਤੁਹਾਡੇ ਜਿਹੜੇ ਕੋਈ ਸਵਾਲ ਹੋਣਗੇ, ਕਿਸੇ ਨੂੰ ਕੋਈ ਪ੍ਰੋਬਲਮ ਚੱਲ ਰਹੀਆਂ ਆ, ਤਾਂ ਉੱਥੇ ਮਾਹਰਾਂ ਦੇ ਨਾਲ ਡਾਕਟਰ ਇਹਨਾਂ ਸਾਰਿਆਂ ਦੇ ਨਾਲ ਤੁਸੀਂ ਗੱਲਬਾਤ ਕਰੋਗੇ ਤੇ ਤੁਹਾਨੂੰ ਕਾਫੀ ਸਵਾਲਾਂ ਦੇ ਜਵਾਬ ਮਿਲ ਸਕਦੇ। ਬਿਲਕੁਲ, ਉਹ ਘਰੇਲੂ ਬਗੀਚੀ ਦੇ ਉੱਤੇ ਵੀ ਕੇਂਦਰਿਤ ਹੈ ਤੇ ਉਹਨਾਂ ਹੀ ਸਬਜ਼ੀਆਂ ਨੂੰ ਲੈ ਕੇ ਜੇ ਆਪਾਂ ਵੱਡੇ ਪੱਧਰ ਤੇ ਕਰਨਾ ਉਹਦੇ ਉੱਤੇ ਵੀ ਕੇਂਦਰਿਤ ਹੈ। ਸੋ ਇਹ ਅੱਛਾ, ਬਹੁਤ ਸਾਰੇ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਨ੍ਹਾਂ ਕੋਲੇ ਪਿੱਛੇ ਖੁੱਲੀ ਥਾਂ ਹੈਗੀ ਆ, ਵੱਡੇ ਬੈਕਯਾਰਡ ਹੈ ਤੇ ਘਰੇ ਬਜ਼ੁਰਗ ਵੀ ਹੁੰਦੇ ਆ, ਉਹਨਾਂ ਕੋਲੇ ਟਾਈਮ ਹੁੰਦਾ ਹੈ ਰੰਬੀ ਖੁਰਪੀ ਲੈ ਕੇ ਕੰਮ ਕਰੀ ਜਾਣਾ। ਸੋ ਉਹ ਬੜੀ ਵਧੀਆ ਅਪਰਚੂਨਿਟੀ ਹੈ। ਅਸੀਂ ਉੱਥੇ ਇਰੀਗੇਸ਼ਨ ਸਿਸਟਮ ਸੈੱਟ ਕੀਤਾ, ਉੱਥੇ ਫਰਟੀਲਾਈਜ਼ਰ ਨੂੰ ਇੰਜੈਕਟ ਕਰਨ ਦਾ $14-15 ਦਾ ਸਿਸਟਮ ਆ ਐਮਾਜ਼ੋਨ ਤੋਂ ਮੰਗਾ ਕੇ। ਸੋ ਅਸੀਂ ਉਸ ਤਰੀਕੇ ਨਾਲ ਐਕਸਪਲੇਨ ਕਰਦੇ ਹਾਂ ਕਿ ਇਹ ਕੋਈ ਏਡੀ ਕੋਈ ਵੱਡੀ ਤਕੜੀ ਸਾਇੰਸ ਨਹੀਂ ਹੈਗੀ, ਕੋਈ ਇੰਜੀਨੀਅਰਿੰਗ ਨਹੀਂ ਲੱਗਦੀ। ਪਲੱਗ ਐਂਡ ਪਲੇ ਦੇ ਵਿੱਚ ਜੇ ਤੁਸੀਂ ਡ੍ਰਿਪ ਸਿਸਟਮ ਲਾਉਣਾ, ਫਰਟੀਲਾਈਜ਼ਰ ਆਪੇ ਇੰਜੈਕਟ ਕਰਨੀ, ਤੁਪਕਾ ਮਿਲਣੀ ਹੈ, ਤਾਂ ਉਹ ਛੋਟੀਆਂ ਚੀਜ਼ਾਂ ਨੇ। ਇੱਕ ਵਾਰੀ ਸਮਝ ਲਓ, ਉਹ ਸਰਲ ਚੀਜ਼ਾਂ ਨੇ, ਆਪਣੇ ਇੱਕ ਵਾਰੀ ਬਕਸੇ ਬਣਾ ਕੇ ਉਹ ਕਰ ਲਵੋ ਤਾਂ ਤੁਹਾਨੂੰ ਬਾਜ਼ਾਰੋਂ ਸਬਜ਼ੀਆਂ ਲੈਣ ਦੀ ਲੋੜ ਨਹੀਂ। ਸੋ ਇਹ ਡਾਕਟਰ ਬਰਾੜ, ਫਿਰ ਇਹ ਤੁਸੀਂ ਸਿਆਲਾਂ ਤੇ ਗਰਮੀਆਂ ਦੀਆਂ ਦੋਨਾਂ ਸਬਜ਼ੀਆਂ ਦੇ ਲਈ ਇਹਦੇ ਲਈ ਜਿਹੜਾ ਇਦਾਂ ਦਾ ਫੀਲਡ ਡੇ ਰੱਖਦੇ ਆ ਜੀ? ਐਤਕੀ ਵਾਲਾ ਜਿਹੜੀ ਗਰਮੀਆਂ ਦਾ ਫੀਲਡ ਡੇ ਉਵੇਂ ਹੋਊਗਾ ਜੀ, ਜੂਨ ਜੁਲਾਈ ਦੇ ਵਿੱਚ ਆਪਾਂ ਕਰਾਂਗੇ। ਠੀਕ ਹੈ। ਗਰਮੀਆਂ ਵਾਲੀਆਂ ਸਬਜ਼ੀਆਂ ਦੇ ਵਿੱਚ ਅਸੀਂ ਭਿੰਡੀ, ਚੱਪਣ ਕੱਦੂ ਤੇ ਅਲ ਤੇ ਘੀਆ ਕੱਦੂ, ਉਹ ਅਸੀਂ ਫਰੈਜ਼ਨੋ ਸਟੇਟ ਦੀ ਨਰਸਰੀ ਦੇ ਵਿੱਚ ਬੀਜ ਅਸੀਂ ਬੀਜਤੇ ਨੇ, 2 ਹਫ਼ਤੇ ਹੋ ਗਏ। ਠੀਕ ਹੈ। ਉਹ ਹੌਲੀ ਪੁੰਗਰਨ ਲੱਗ ਗਏ ਨੇ। ਸੋ ਉਹਦੀ ਆਪਣੇ ਕੋਲੇ ਤਿਆਰੀ ਹੈਗੀ ਹੈ। ਜਦੋਂ ਹੀ ਆਪਣਾ ਫੀਲਡ ਡੇ ਖਤਮ ਹੋਇਆ, ਤੁਸੀਂ ਆਓ, ਸਾਗ ਤੋੜ ਕੇ ਲਿਜਾਓ, ਸ਼ਲਗਮ ਪੱਟੋ, ਮੂਲੀਆਂ, ਤਾਂ ਕਿ ਉਹ ਸਾਡਾ ਪਲਾਟ ਖਾਲੀ ਹੋਵੇ ਤੇ ਉਹ ਤੁਸੀਂ ਪੱਧਰ ਕਰਕੇ ਡਿਸਕਾਂ ਮਾਰ ਕੇ ਤੇ ਫਿਰ ਉਹ ਜਿਹੜੇ ਘੀਆ ਕੱਦੂ ਤੇ ਉਹ ਸਾਰੀਆਂ ਭਿੰਡੀਆਂ ਫਿਰ ਆਪਾਂ ਗਰਮੀ ਵਾਸਤੇ ਲਾ। ਠੀਕ ਹੈ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਤੇ ਦੇਖ ਰਹੇ ਆ, ਤੁਹਾਨੂੰ ਅਸੀਂ ਜਲਦੀ ਦਿਨ ਤੇ ਥਾਂ ਜਿਹੜੀ ਉਹ ਅਨਾਉਂਸ ਕਰ ਦੇਵਾਂਗੇ। ਹੈ ਸੈਂਗਰ ਦੇ ਵਿੱਚ ਆ, ਫਰੈਜ਼ਨੋ ਦੇ ਨਾਲ ਹੀ ਜਿਹੜਾ ਇਹ ਸ਼ਹਿਰ ਆ, ਸੋ ਉੱਥੇ ਆ, ਤੇ ਤੁਹਾਨੂੰ ਜਦੋਂ ਅਸੀਂ ਦੱਸ ਦੇਵਾਂਗੇ ਤੇ ਜਾ ਕੇ ਜਿਹੜਾ ਉਹ ਜ਼ਰੂਰ ਆਇਓ। ਤੇ ਡਾਕਟਰ ਬਰਾੜ, ਕੀ ਇਦਾਂ ਦੇ ਉਪਰਾਲੇ ਫਰੈਜ਼ਨੋ ਕਾਉਂਟੀ ਤੋਂ ਬਾਹਰ ਵੀ ਚੱਲਦੇ ਨੇ? ਕਿਉਂਕਿ ਆਪਣੇ ਜਿਹੜੇ ਲੋਕ ਆ, ਭਾਈਚਾਰਾ, ਉਹ ਬਹੁਤ ਥਾਈਂ ਜਿਹੜਾ ਉਹ ਬੈਠਾ ਆ, ਇਹਨਾਂ ਦੇ ਲਈ ਹੋਰ ਵੀ ਓਪਰਚੁਨਿਟੀਜ਼ ਹਨ ਕਿਤੇ ਕਿਸੇ ਪਾਸੇ? ਹਾਂਜੀ, ਇਹ ਓਪਰਚੁਨਿਟੀਜ਼, ਇਹ ਸਾਡਾ ਜਿਹੜਾ ਪ੍ਰੋਜੈਕਟ ਉਹ ਗਵਰਨਮੈਂਟ ਵੱਲੋਂ ਫੰਡਡ ਹੈ। ਠੀਕ ਹੈ। ਇਹ ਅਸੀਂ 2 ਸਾਲ ਪਹਿਲਾਂ ਸਬਮਿਟ ਕਰਵਾਇਆ ਸੀ ਮੈਂ। ਠੀਕ ਹੈ। ਤੇ ਉਹ ਐਂ ਗੱਲਾਂ ਬਾਤਾਂ ਚੋਂ ਹੀ ਏਦਾਂ ਹੋਇਆ ਕਿ ਉਹ ਭਾਜੀ ਕੋਲੇ, ਜਿਨ੍ਹਾਂ ਦੇ ਅਸੀਂ ਕਰ ਰਹੇ ਹਾਂ ਬਾਸੀ ਭਾਜੀ, ਉਹਨਾਂ ਦੇ ਕੋਲੇ ਜਦੋਂ ਇਹ ਸੀਗੇ ਸਟਰਕਚਰ ਬਣੇ ਹੋਏ ਸੀ, ਤੇ ਉਹਨਾਂ ਨੇ ਮੈਨੂੰ ਇੱਕ ਦਿਨ ਚਾਅ ਚ ਸੱਦਿਆ। ਉਹ ਕਹਿੰਦੇ, ਯਾਰ ਇਹ ਸਟਰਕਚਰਸ ਬਣੇ ਹੋਏ ਆ, ਪਹਿਲਾਂ ਵਾਲੇ ਜਿਹਨੇ ਬਣਾਏ ਸੀਗੇ, ਪਹਿਲਾਂ ਮਾਲਕ ਸੀ, ਉਹਨੇ ਬਣਾਏ ਸੀ। ਉਹ ਕਹਿੰਦੇ ਮੈਂ ਤਾਂ ਬਦਾਮਾਂ ਦਾ ਫਾਰਮਰ ਹੈ ਤੇ ਮੈਨੂੰ ਲੱਗਦਾ ਵੀ ਇਹ ਸਟਰਕਚਰ ਬੜੇ ਕੀਮਤੀ ਹੈ ਤੇ ਇਹਦੇ ਵਿੱਚ ਜੇ ਕੁਝ ਉਗਾ ਸਕਦੇ ਹੋ ਤੁਸੀਂ ਤਾਂ ਯਾਰ ਉਹ ਕਰ ਲਓ, ਵਧੀਆ ਗੱਲ ਹੈ। ਤੇ ਮੈਨੂੰ ਆਈਡੀਆ ਆਇਆ, ਮੈਂ ਉਹ ਗ੍ਰਾਂਟ ਲਿਖਤੀ। ਠੀਕ ਹੈ। ਉਹ ਅਪਰੂਵ ਹੋ ਗਈ ਤੇ ਇਹ ਸ਼ੁਗਲ ਦੇ ਵਿੱਚੋਂ ਇਹ ਚੀਜ਼ ਨਿਕਲ ਆਈ। ਵਧੀਆ ਚੀਜ਼। ਇਹ ਇੱਕ ਲੋਕਲ ਐਫਰਟ ਹੈ ਤੇ ਐਵੇਂ ਹੀ ਤੁਸੀਂ ਭਾਵੇਂ ਯੂਨੀਵਰਸਿਟੀ ਬੈਠੇ ਹੋ, ਬੇਕਰਸਫੀਲਡ ਬੈਠੇ ਹੋ, ਮੈਂਟੀਕਾ ਬੈਠੇ ਹੋ, ਤੁਸੀਂ ਆਪਣੀ ਲੋਕਲ ਗਵਰਨਮੈਂਟ ਦੇ ਨਾਲ ਮਿਲ ਕੇ ਇਦਾਂ ਦੇ ਉਪਰਾਲੇ ਉੱਥੇ ਲੋਕਲ ਲੈਵਲ ਤੇ ਕਰ ਸਕਦੇ ਹੋ। ਸਾਡੀ, ਕਿਉਂਕਿ ਫਰੈਜ਼ਨੋ ਚ ਰਹਿੰਦੇ ਹਾਂ, ਅਸੀਂ ਯੂਨੀਵਰਸਿਟੀ ਚ ਵੀ ਨੌਕਰੀ ਕਰਦੇ ਹਾਂ, ਸੋ ਮਾਰ ਸਾਡੀ ਫਰੈਜ਼ਨੋ ਦੇ ਆਲੇ ਦੁਆਲੇ ਇੰਨੀ ਪਹੁੰਚ ਨਹੀਂ ਹਲੇ। ਹਾਂ, ਵੀ ਤੁਸੀਂ ਸਲਾਹ ਲੈ ਸਕਦੇ ਆ, ਤੁਸੀਂ ਕੰਟੈਕਟ ਇਨਫੋਰਮੇਸ਼ਨ ਜਿਹੜੀ ਆ ਉਹ ਕਿੱਦਾਂ ਕਰਨਾ ਹੈ, ਕਿਵੇਂ ਕਰਨਾ, ਕਿਵੇਂ ਉਹ ਗ੍ਰਾਂਟ ਦੇ ਲਈ ਅਪਲਾਈ ਕਰ ਸਕਦੇ ਆ, ਉਹ ਤੁਸੀਂ ਪੱਗ ਵਾਲਿਆਂ ਦੇ ਨਾਲ ਕੰਟੈਕਟ ਤੁਸੀਂ ਕਰ ਲਿਓ ਤੇ ਉਹ ਫਿਰ ਤੁਹਾਨੂੰ ਡਾਕਟਰ ਬਰਾੜ ਦੇ ਨਾਲ ਜਿਹੜਾ ਉਹ ਜੋੜ ਦੇਣਗੇ ਤੇ ਤੁਸੀਂ ਬੈਠ ਕੇ ਜਿਹੜਾ ਇਦਾਂ ਆਪਣਾ ਉਧਰ ਪ੍ਰੋਜੈਕਟ ਜਿਹੜਾ ਉਹ ਬਣਾ ਸਕਦੇ ਹੈਗੇ ਆ। ਸੋ ਚਲੋ, ਵਧੀਆ ਜਿਹੜੇ ਉਪਰਾਲੇ ਉਹ ਚੱਲ ਰਹੇ ਆ। ਸੋ ਹੋਪਫੁਲੀ ਵਧੀਆ ਇਦਾਂ ਸਕਸੈਸ ਜਿਹੜੀ ਉਹ ਰਵੇ। ਤੇ ਡਾਕਟਰ ਬਰਾੜ, ਆਪਣੇ ਬਹੁਤ ਸਾਰੇ ਲੋਕ ਜਿਹੜੇ ਹੁਣ ਉੱਥੋਂ ਆਉਂਦੇ, ਜਿੱਦਾਂ ਤੁਸੀਂ ਦੇਸੀ ਸਬਜ਼ੀਆਂ ਦੀਆਂ, ਦੇਸੀ ਚੀਜ਼ਾਂ ਦੀ ਆ, ਸੋ ਇਹ ਬੀ ਫਿਰ ਉੱਥੋਂ ਆਉਂਦਾ ਆ, ਉਹ ਇਹ ਵਿਸ਼ੇਸ਼ ਤੌਰ ਦੇ ਉੱਤੇ ਇਦਾਂ ਕੀਤਾ ਜਾਂਦਾ ਹੈ ਜਾਂ ਕਿੱਦਾਂ? ਉਹਦੇ ਲਈ ਜੇ ਥੋੜਾ ਦੱਸਣਾ ਹੋਵੇ। ਬੀਜ ਦੇ ਮਾਮਲੇ ਦੇ ਵਿੱਚ ਮੈਂ ਤੁਸੀਂ ਇਹਨੂੰ ਜ਼ਰੂਰੀ ਸੂਚਨਾ ਵੀ ਸਮਝ ਲਓ। ਜ਼ਰੂਰ। ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ, ਇੱਕ ਤਾਂ ਬੀਜ ਭਰੋਸੇਯੋਗ ਸੂਤਰ ਤੋਂ, ਭਰੋਸੇਯੋਗ ਵੈਂਡਰ ਤੋਂ ਹੀ ਲਓ। ਠੀਕ ਹੈ। ਅਕਸਰ ਚਾਈਨੀਜ਼ ਜਾਂ ਇੰਡੀਅਨ ਵੀ ਐਮਾਜ਼ੋਨ ਤੇ ਜਾਂ ਹੋਰ ਥਾਵਾਂ ਦੇ ਉੱਤੇ ਵਿਕਦੇ ਆ।
ਉਹ ਇਦਾਂ ਨਹੀਂ ਆਪਾਂ ਨੂੰ ਬਾਹਰੋਂ ਮੰਗਵਾਉਣੇ ਚਾਹੀਦੇ। ਤੇ ਠੀਕ ਹੈ। ਖਾਸ ਤੌਰ ਤੇ ਜਦੋਂ ਤੁਸੀਂ ਆਪ, ਕਈ ਵਾਰੀ ਆਪਾਂ ਅਕਸਰ ਸੋਚ ਲੈਂਦੇ ਹਾਂ ਕਿ ਚਲੋ ਜੀ ਇੱਕ ਪੈਕਟ ਹੀ ਅਸੀਂ ਆਪਣੇ ਬੈਗ 'ਚ ਪਾਇਆ, ਅਸੀਂ ਪੰਜਾਬ ਗਏ ਸੀ ਤੇ ਲੈ ਆਂਦਾ, ਹਨਾ, ਲੁਕੋ ਕੇ ਲੈ ਆਂਦਾ, ਕਈ ਵਾਰੀ ਉਹਨਾਂ ਨੇ ਨਹੀਂ ਫੜਿਆ। ਇਦਾਂ ਦੀ ਚੀਜ਼ ਆਪਾਂ ਨੂੰ ਨਹੀਂ ਕਰਨੀ ਚਾਹੀਦੀ। ਸੋ ਅਸੀਂ ਇਸ ਪ੍ਰੋਜੈਕਟ ਦੇ ਵਾਸਤੇ ਜਿੰਨਾ ਬੀਜ ਖਰੀਦਿਆ ਉਹ ਇੱਥੋਂ ਹੀ ਯੂਐਸ ਦੇ ਵਿੱਚੋਂ ਹੀ ਖਰੀਦਿਆ। ਯੂਐਸ ਦੇ ਵਿੱਚ ਬਹੁਤ ਸਾਰੇ ਵੈਂਡਰ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਤੋਂ ਤੋਰੀਆਂ ਦੀਆਂ, ਟਿੰਡੋ ਦੀਆਂ, ਚੱਪਣ ਕੱਦੂ ਦੀਆਂ ਵੈਰਾਈਟੀਆਂ ਇੰਡੀਆ ਵਾਲੀਆਂ ਮਿਲ ਜਾਂਦੀਆਂ। ਸੋ ਕਿਉਂਕਿ ਉਹ ਇੱਕ ਵੱਡਾ ਪ੍ਰੋਜੈਕਟ ਹੈ, ਜੇ ਅਸੀਂ ਪੰਜਾਬ ਤੋਂ ਜਾਂ ਇੰਡੀਆ ਤੋਂ ਸਿੱਧਾ ਸੀਡ ਮੰਗਵਾਉਣਾ ਜਾਂ ਲਿਆਉਣਾ, ਉਹਦੇ ਲਈ ਥੋੜ੍ਹੀਆਂ ਜਿਹੀਆਂ ਵਾਧੂ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਨੇ। ਉਹ ਇਸ ਪ੍ਰੋਜੈਕਟ ਦੇ ਤਹਿਤ ਸਾਡੀ ਗੁੰਜਾਇਸ਼ ਵੀ ਹੈ ਨਹੀਂ ਸੀ, ਨਾ ਹੀ ਸਾਡੇ ਕੋਲ ਇੰਨਾ ਟਾਈਮ ਸੀਗਾ। ਠੀਕ ਹੈ। ਸੋ ਇਸ ਕਰਕੇ ਜਿੰਨੇ ਵੀ ਸਾਨੂੰ ਇੱਥੋਂ ਮੁਹੱਈਆ ਹੋ ਸਕਿਆ ਅਮਰੀਕਾ ਦੇ ਵਿੱਚੋਂ, ਅਸੀਂ ਉੱਥੋਂ ਹੀ ਖਰੀਦਿਆ। ਪਰ ਜੇਕਰ ਤੁਸੀਂ ਬੀਜ ਮੰਗਵਾਉਣਾ, ਜੀ ਸਦਕੇ ਮੰਗਵਾਓ, ਪਰ ਭਰੋਸੇਯੋਗ ਸੂਤਰ ਤੋਂ ਮੰਗਵਾਓ। ਉਹਦੇ ਵਿੱਚ ਇੱਕ ਇਹ ਹੈ, ਇੱਕ ਤਾਂ ਇਹ ਹੈ ਕਿ ਮੈਂ ਉਸ ਚੀਜ਼ ਨੂੰ ਡਿਸਕਰੇਜ ਇਸ ਤਰੀਕੇ ਨਾਲ ਕਰਦਾ ਕਿ ਇੱਕ ਤਾਂ ਉਹਦੇ ਵਿੱਚ ਪਤਾ ਨਹੀਂ ਹੁੰਦਾ ਟਾਈਮ ਲਾਈਨ। ਜੇ ਚਾਈਨਾ ਤੋਂ ਕੋਈ ਛੋਟਾ ਜਿਹਾ ਬੀ ਪੈਕਟ ਆ ਰਿਹਾ ਜਾਂ ਇੰਡੀਆ ਤੋਂ ਆ ਰਿਹਾ, ਹੋ ਸਕਦਾ ਉਹਨੂੰ ਮਹੀਨਾ ਲੱਗ ਜੇ, 35 ਦਿਨ ਲੱਗ ਜਾਣ। ਦੂਜੀ ਗੱਲ ਇਹ ਹੈ ਵੀ ਅਕਸਰ ਪਿਛਲੇ ਸਾਲਾਂ ਦੇ ਵਿੱਚ ਇੱਕ ਚਾਈਨਾ ਤੋਂ ਬੀਜ ਦੇ ਪੈਕਟਾਂ ਦਾ ਕਾਫੀ ਉਹ ਆਇਆ ਸੀ, ਕਾਫੀ ਰੌਲਾ ਪਿਆ ਸੀਗਾ। ਸੋ ਇਹ ਇੱਕ ਬੜੀ ਖਤਰਨਾਕ ਚੀਜ਼ ਹੋ ਸਕਦੀ ਹੈ, ਪਤਾ ਨਹੀਂ ਕਿਹੜੇ ਪੈਕਟ ਦੇ ਵਿੱਚ ਕਿਸ ਤਰ੍ਹਾਂ ਦੇ ਨਦੀਨ ਆ ਜਾਣ ਜਾਂ ਸ਼ਾਮਲ ਹੋ ਜਾਣ। ਸੋ ਉਹਦਾ ਸਾਨੂੰ ਵੀ ਬਾਅਦ 'ਚ ਫਿਰ ਨੁਕਸਾਨ ਹੋ। ਸੋ ਬੜੀਆਂ ਐਗਜ਼ਾਮਪਲਸ ਨੇ ਇੱਦਾਂ ਦੀਆਂ ਕਿ ਬੀਜ ਦੇ ਵਿੱਚ ਲੁੱਕ ਕੇ ਕੋਈ ਪੈਸਟ ਆ ਗਿਆ ਜਾਂ ਕੋਈ ਨਦੀਨ ਆ ਗਿਆ। ਅਮਰੀਕਨ ਸੁੰਡੀ ਨੇ ਆਪਣੀ ਪੰਜਾਬ ਦੇ ਵਿੱਚ ਕਪਾਹ, ਨਰਮੇ ਦੀ ਫਸਲ ਕਿੰਨੀ ਤਬਾਹ ਕੀਤੀ, ਉਹ ਵੀ ਇਸੇ ਕਰਕੇ ਸੀ। ਸੋ ਇਹ ਚੀਜ਼ਾਂ ਆਪਾਂ ਆਪਣੀ ਅੱਖੀਂ ਦੇਖੀਆਂ ਹੋਈਆਂ, ਇਸ ਕਰਕੇ ਘੱਟੋ ਘੱਟ ਆਪਾਂ ਇਹਦੇ ਵਿੱਚ ਸ਼ਰੀਕ ਨਾ ਹੋਈਏ। ਪਿੱਛੇ ਜੇ ਕੋਈ ਮੈਂ ਆਸਟ੍ਰੇਲੀਆ ਦੀ ਖਬਰ ਪੜ੍ਹੀ ਸੀ, ਕੋਈ ਬਾਬਾ ਆਪਣਾ ਪਿੰਡੋਂ ਬੀਜ ਪਾ ਕੇ ਲੈ ਗਿਆ ਉਂਝ ਹੀ ਲਿਫਾਫਿਆਂ ਦੇ ਵਿੱਚ, ਉਹਨੂੰ ਫੜਿਆ ਤੇ ਕਾਫੀ ਜੁਰਮਾਨਾ ਦਿੱਤਾ। ਸੋ ਇਹ ਆਪਾਂ ਨੂੰ ਹਰੇਕ ਚੀਜ਼ ਨੂੰ ਹਰੇਕ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ। ਹਾਂ, ਕਿਉਂਕਿ ਇੱਥੇ ਦੇ এনवायरमेंट ਦੇ ਲਈ ਉਹ ਨਹੀਂ ਹੈਗੇ, ਤੇ ਜੇ ਉਹਦਾ ਕੋਈ ਨੈਚੁਰਲ ਪ੍ਰੀਡੇਟਰ ਉਸ ਚੀਜ਼ ਦਾ ਨਾ ਹੋਵੇ ਤਾਂ ਫਿਰ ਕੰਮ ਖਰਾਬ ਹੋ ਜਾਂਦਾ ਆ। ਸੋ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਆ। ਇੱਕ ਜਦੋਂ ਸ਼ੁਰੂਆਤ ਦੀ ਗੱਲ ਆਈ, ਹੁਣ ਆਪਣਾ ਸਮਾਂ ਜਿਹੜਾ ਉਹ ਸਮਾਪਤ ਆ, ਕਿਉਂਕਿ ਡਾਕਟਰ ਬਰਾੜ ਹੋਣਾ ਨੇ ਵੀ ਸਮੇਂ ਸਿਰ ਨਿਕਲਣਾ, ਤੇ ਫਿਰ ਕਿਉਂਕਿ ਇੱਕ ਬ੍ਰੇਕ ਲੈਣੀ, ਬ੍ਰੇਕ ਤੋਂ ਬਾਅਦ ਦੇ ਵਿੱਚ ਵਾਸ਼ਿੰਗਟਨ DC 'ਚ ਜਿਹੜੇ ਕਿਸਾਨ ਰੈਲੀ ਦੇ ਉੱਤੇ ਗਏ ਆ, ਉੱਥੋਂ ਤੁਹਾਡੇ ਲਈ ਅਪਡੇਟਸ ਜਿਹੜੀਆਂ ਉਹ ਲੈ ਕੇ ਆਉਣੀਆਂ ਆ। ਸੋ ਉਹਦੇ ਲਈ ਵੀ ਤੁਸੀਂ ਜੁੜੇ ਰਹੋ, ਤੁਹਾਡੇ ਨਾਲ ਜਿਹੜੇ ਉਹ ਜੁੜਨਗੇ ਤੇ ਤੁਹਾਨੂੰ ਜਾਣਕਾਰੀਆਂ ਦੇਣਗੇ ਵੀ ਉੱਥੇ ਕੀ ਜਿਹੜਾ ਉਹ ਚੱਲ ਰਿਹਾ ਆ। ਡਾਕਟਰ ਬਰਾੜ, ਤੁਸੀਂ ਬਰਫ਼ ਵਾਲੀ ਗੱਲ ਕੀਤੀ ਸੀਗੀ ਐਲਮੰਡ ਦੀ, ਵੀ ਕੀ ਇੱਦਾਂ ਤਾਂ ਨਹੀਂ ਲੱਗ ਰਿਹਾ ਵੀ ਕਿਸਾਨ ਆਪਾਂ ਜ਼ਿਆਦਾ ਲਾਲਚੀ ਹੋ ਗਏ ਵੀ ਹਾਂ ਵੀ ਹੁਣ ਇੰਨੇ ਸਾਲ ਮੀਂਹ ਨਹੀਂ ਪਏ ਜਾਂ ਉੱਥੇ ਵੈਦਰ ਇੱਦਾਂ ਦਾ ਨਹੀਂ ਆ, ਪਰ ਇਵੈਂਚੁਅਲੀ ਇੱਦਾਂ ਦੀ ਸਥਿਤੀ ਕੁਛ ਸਾਲਾਂ ਬਾਅਦ ਆ ਜਾਂਦੀ ਆ ਜਿੱਥੇ ਨਹੀਂ ਲੱਗਣਾ ਚਾਹੀਦਾ ਸੀ, ਉੱਥੇ ਵੀ ਲੱਗ ਰਿਹਾ ਐਲਮੰਡ? ਹਾਂਜੀ, ਇਹ ਵੀ ਕਿਤੇ ਨਾ ਕਿਤੇ ਇਹ ਵੀ ਚੀਜ਼ ਮੈਟਰ ਕਰਦੀ ਹੈ। ਬਹੁਤ ਸਾਰੀ ਥਾਵਾਂ 'ਤੇ ਜਦੋਂ ਇੱਕ ਪ੍ਰੋਫਿਟੇਬਲ ਹੁੰਦੀ ਹੈ ਕ੍ਰੌਪ, ਤਾਂ ਫਿਰ ਉਹਦੇ ਪਿੱਛੇ ਜਦੋਂ ਉਹਦੀ ਮਾਰਕੀਟ ਚੰਗੀ ਹੈ, ਤਾਂ ਪਹਿਲਾਂ ਗ੍ਰੇਪਸ ਦੇ ਨਾਲ ਇਹ ਮਾਰਕੀਟ ਦਾ ਹੋਇਆ, ਤੇ ਉਹ ਗ੍ਰੇਪ ਦੇ ਫਾਰਮਰ ਕਾਫੀ ਇਹਦੇ ਵੱਲ ਆਏ ਨੇ, ਬਦਾਮਾਂ ਦੇ ਵੱਲ। ਤੇ ਇਹ ਵੀ ਅਕਸਰ ਹੁੰਦਾ ਹੈ ਕਿ ਕਿਉਂਕਿ ਆਪਾਂ ਪ੍ਰੋਫਿਟ ਵੱਲ ਨੂੰ ਡਰਿਵਨ, ਤੇ ਇਸ ਕਰਕੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਉਹ ਇੱਕ ਅਲੱਗ ਪੂਰਾ ਸੁਰਾ ਵਿਸ਼ਾ ਕਿ ਸਾਈਟ ਦਾ ਐਨਾਲਿਸਿਸ ਕਿਵੇਂ ਕਰਨਾ। ਜੇ ਤੁਸੀਂ ਨਵਾਂ ਬਾਗ ਇਹ ਤਾਂ ਹੈ ਨਹੀਂ ਕਿ ਅਗਲੇ ਸਾਲ ਪੁੱਟ ਕੇ ਤੁਸੀਂ ਕੋਈ ਹੋਰ ਸਬਜ਼ੀ ਲਾਤੀ। ਇਹ 25-30 ਸਾਲਾਂ ਦੀ ਇਨਵੈਸਟਮੈਂਟ ਹੈ, ਲੰਬੀ। ਬਿਲਕੁਲ। ਸੋ ਕੋਈ ਵੀ ਬਾਗ ਲਾਉਣੇ ਆ, ਉਹਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਈਟ ਦਾ ਐਨਾਲਿਸਿਸ ਅਗਾਊਂ ਤੁਸੀਂ ਕਰੋ। ਸੋ ਇਹ ਵੀ ਚੀਜ਼ ਹੈ। ਦੂਸਰੀ ਚੀਜ਼ ਇੱਕ ਇਹ ਹੈ ਕਿ ਇਸੇ ਲਈ ਅਸੀਂ ਵੀ ਜਦੋਂ ਕਹਿੰਦੇ ਹਾਂ, ਆਪਾਂ ਭਾਵੇਂ ਉਹ ਕਲਾਈਮੇਟ ਚੇਂਜ ਦੇ ਮੁੱਦੇ ਤੇ ਗੱਲ ਕਰੀਏ, ਭਾਵੇਂ ਪਾਣੀ ਦੇ ਮੁੱਦੇ ਤੇ ਗੱਲ ਕਰੀਏ, ਜਾਂ ਛੋਟੇ ਫਾਰਮਸ, ਫੈਮਿਲੀ ਫਾਰਮਸ ਦੇ ਬਾਰੇ ਗੱਲ ਕਰੀਏ, ਇਹ ਖੇਤੀ ਦੇ ਵਿੱਚ ਵਿਭਿੰਨਤਾ ਬੇਹੱਦ ਜ਼ਰੂਰੀ ਹੈ, ਹਰ ਪੱਖਾਂ ਤੋਂ ਜ਼ਰੂਰੀ ਹੈ। ਕਿਸੇ ਇੱਕ ਕ੍ਰੌਪ ਦੀ ਬਹੁਤਾਤ ਹੋਣਾ ਉਹ ਕਿਸੇ ਵੀ ਈਕੋਸਿਸਟਮ ਵਾਸਤੇ ਵੀ ਮਾੜੀ ਹੋ ਸਕਦੀ ਹੈ। ਸੋ ਇਹ ਬੈਲੈਂਸ ਦੇਖੋ, ਫਾਰਮਰਸ ਨੇ ਆਪਣੇ ਆਪ ਨਹੀਂ ਕਰਨਾ, ਕਿਉਂਕਿ ਫਾਰਮਰਸ ਨੇ ਪੈਸਾ ਬਣਾਉਣਾ, ਤੇ ਉਹਨਾਂ ਨੂੰ ਜਿੱਥੇ ਉਹ ਚੀਜ਼ ਅਪਰਚੁਨਿਟੀ ਦਿਖਦੀ ਹੈ, ਇਹਦੇ ਵਿੱਚ ਸਰਕਾਰਾਂ ਨੂੰ ਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਵੀ ਪਲੈਨਿੰਗ, ਜ਼ੋਨਿੰਗ, ਇਹ ਸਭ ਕੁਝ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ। ਸੋ ਇਹ ਇੱਕ ਸਮੁੱਚੇ ਪ੍ਰਬੰਧ ਦਾ ਇਹ ਕੰਮ ਹੈ। ਇਹਦੇ ਵਿੱਚ ਅਸੀਂ ਵੀ ਅਕਸਰ ਗਾਹੇ ਗੁਜ਼ਾਰਿਸ਼ ਕਰਦੇ ਰਹਿੰਦੇ ਹਾਂ ਕਿ ਇਸ ਤਰ੍ਹਾਂ ਦੀ ਨੀਤੀਆਂ ਬਣਵਾਈਆਂ ਜਾਣ ਜਾਂ ਬਣਾਈਆਂ ਜਾਣ ਕਿ ਡਾਇਵਰਸੀਫਿਕੇਸ਼ਨ ਨੂੰ, ਨਵੀਆਂ ਕ੍ਰੌਪਸ ਨੂੰ ਹੁਲਾਰਾ ਦਿੱਤਾ ਜਾਵੇ। ਉਹਦਾ ਲੰਬੇ ਸਮੇਂ 100 ਸਾਲ, 500 ਸਾਲ, ਮੈਂ 1000 ਸਾਲ ਦੀ ਗੱਲ ਕਰ ਰਿਹਾ, ਉਹ ਫਿਰ ਸਾਡੀ ਸਭਿਅਤਾ ਨੂੰ ਫਾਇਦਾ ਹੋਊਗਾ। ਕੁਛ ਮਿੰਟਾਂ ਦੇ ਵਿੱਚ ਆ ਰਹੇ ਜਿਹੜੇ ਸਟੋਰਮਸ ਆ, ਉਸ ਦੇ ਲਈ ਤਿਆਰੀ ਨੂੰ ਲੈ ਕੇ ਹਰ ਇੱਕ ਤਰ੍ਹਾਂ ਦੇ ਵਿਭਿੰਨ ਜਿਹੜੇ ਇਸ ਟਾਈਮ ਫਾਰਮਰ, ਉਹਨਾਂ ਨੂੰ ਕੀ ਸਲਾਹ, ਕੀ ਅਪੀਲ ਆ? ਜੀ, ਆਰ ਐਸ ਸਟੋਰਮਸ ਦਾ ਇਹ ਹੈ ਵੀ ਇੱਕ ਤਾਂ ਜੇ ਕਿਤੇ ਤੁਹਾਡੀ ਅਗਾਊਂ ਸਪਰੇ ਕਿਤੇ ਦਾ ਟਾਈਮ ਹੈਗਾ, ਭਾਵੇਂ ਉਹ ਬਦਾਮਾਂ ਦੇ ਵਿੱਚ ਹੈ ਜਾਂ ਸਿਟਰਸ ਦੇ ਵਿੱਚ ਹੈ, ਸੈਪਟੋਰੀਆ ਸਪੌਟ ਦੀ ਬਿਮਾਰੀ ਅਕਸਰ ਆ ਜਾਂਦੀ ਹੈ। ਸੋ ਉਹ ਤੁਸੀਂ ਸਪਰੇ ਉਹਨਾਂ ਤੋਂ, ਸਟੋਰਮਸ ਤੋਂ ਪਹਿਲਾਂ ਪ੍ਰੋਟੈਕਸ਼ਨ ਦੇ ਵਾਸਤੇ ਅਗਾਊਂ ਪਲੈਨਿੰਗ ਕਰਕੇ ਰੱਖੋ ਸਾਰੀ ਤਿਆਰੀ। ਇਵੇਂ ਹੀ ਜਦੋਂ ਆਪਾਂ ਇਹਨਾਂ ਦਿਨਾਂ ਦੇ ਵਿੱਚ ਸਾਰੀਆਂ ਲਗਭਗ ਫਸਲਾਂ ਦੇ ਵਿੱਚ ਹੇਠਾਂ
ਜ਼ਮੀਨ ਦੇ ਉੱਤੇ ਪ੍ਰੀ ਐਮਰਜੈਂਟ ਅਰਬੀਸਾਈਡਸ ਕਰਦੇ ਆ, ਨਦੀਨਨਾਸ਼ਕ। ਉਹ ਪ੍ਰੀ ਐਮਰਜੈਂਟ ਅਰਬੀਸਾਈਡ ਨੂੰ ਐਕਟੀਵੇਟ ਕਰਨ ਵਾਸਤੇ ਸਪਰੇਅ ਦੇ ਕੁਝ ਦਿਨਾਂ ਦੇ ਵਿੱਚ ਮੀਂਹ ਪੈਣਾ ਲਾਜ਼ਮੀ ਹੈ। ਸੋ ਉਹਨਾਂ ਮੀਂਹਾਂ ਦਾ ਲਾਹਾ ਲੈਣ ਵਾਸਤੇ ਤੁਸੀਂ ਪ੍ਰੀ ਐਮਰਜੈਂਟ ਹਰਬੀਸਾਈਡ ਦਾ ਧਿਆਨ ਰੱਖੋ ਕਿ ਕਿਹੜੇ ਟਾਈਮ ਦੇ ਉੱਤੇ ਤੁਸੀਂ ਬੈਸਟ ਉਹਨਾਂ ਦਾ ਛਿੜਕਾਅ ਕਰਨਾ ਹੈ। ਇਹ ਚੀਜ਼ਾਂ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣੀਆਂ। ਜੀ ਬਹੁਤ ਸ਼ੁਕਰੀਆ ਡਾਕਟਰ ਬਰਾੜ, ਬੜੀ ਮਿਹਰਬਾਨੀ ਮੁੱਲੀਆਂ ਜਾਣਕਾਰੀਆਂ ਦੇ ਲਈ। ਮਿਲਦੇ ਹਾਂ ਅਗਲੀ ਵਾਰੀ। ਜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸੋ ਤੇ ਇਹ ਸਨ ਡਾਕਟਰ ਬਰਾੜ ਜੋ ਆਪਣੇ ਨਾਲ ਜੁੜੇ, ਉਹਨਾਂ ਨੇ ਬਹੁਤ ਹੀ ਅਹਿਮ ਜਾਣਕਾਰੀਆਂ ਆਪਣੇ ਨਾਲ ਜਿਹੜੀਆਂ ਉਹ ਸਾਂਝੀਆਂ ਕੀਤੀਆਂ। ਤੇ ਹੁਣ ਆਪਾਂ ਅੱਜ ਦੇ ਪ੍ਰੋਗਰਾਮ ਇਸ ਹਿੱਸੇ ਨੂੰ ਆਪਾਂ ਜਿਹੜਾ ਉਹ ਇੱਥੇ ਸਮੇਟਦੇ ਹਾਂ। ਮਿਲਾਂਗੇ ਅਗਲੀ ਵਾਰ ਬ੍ਰੇਕ ਤੋਂ ਬਾਅਦ ਦੇ ਵਿੱਚ। ਹੁਣ ਤੁਹਾਨੂੰ ਮਿਲਦੇ ਹਾਂ ਤੇ ਤੁਹਾਨੂੰ ਲੈ ਚੱਲਾਂਗੇ ਵਾਸ਼ਿੰਗਟਨ DC, ਜਿੱਥੇ ਉੱਥੇ ਜਿਹੜੀ ਕਿਸਾਨਾਂ ਦੇ ਦੁਆਰਾ ਜਿਹੜੀ ਰੈਲੀ ਸੀਗੀ ਕਲਾਈਮੇਟ ਸਸਟੇਨੇਬਿਲਿਟੀ ਨੂੰ ਲੈ ਕੇ, ਰੈਜ਼ੀਲੀਅੰਸ ਨੂੰ ਜਿਹੜਾ ਉਹ ਲੈ ਕੇ, ਉੱਥੇ ਕਿੱਦਾਂ ਦਾ ਮਾਹੌਲ ਜਿਹੜਾ ਰਿਹਾ। ਉੱਥੋਂ ਜਿਹੜੇ ਪੱਗ ਦੇ ਜਿਹੜੇ ਸੰਸਥਾ ਦੇ ਮੈਂਬਰ ਆ ਉਹ ਆਪਣੇ ਨਾਲ ਜਿਹੜੇ ਜੁੜਨਗੇ। ਤੇ ਹੁਣ ਲੈਨੇ ਆਪਾਂ ਇੱਕ ਬ੍ਰੇਕ ਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।